ਸੱਜਣੋ ਤੇ ਮਿੱਤਰੋ, ਅਸਲਾਮ ਵਾਲੇਕੁਮ। ਤੁਹਾਡਾ ਮੇਜ਼ਬਾਨ ਅਜਮਲ ਸੱਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਹਾਕੀ ਪਾਕਿਸਤਾਨ ਦਾ ਕੌਮੀ ਖੇਲ ਹੈ। ਇਸ ਖੇਲ ਵਿੱਚ ਪਾਕਿਸਤਾਨ ਨੇ ਦੁਨੀਆ ਭਰ ਵਿੱਚ ਕਈ ਦਹਾਈਆਂ ਤੱਕ ਰਾਜ ਕੀਤਾ ਹੈ। ਸਾਡੇ ਅੱਜ ਦੇ ਪ੍ਰਾਹੁਣੇ ਪਾਕਿਸਤਾਨੀ ਹਾਕੀ ਟੀਮ ਦੇ ਇੱਕ ਬਿਹਤਰੀਨ ਪਲੇਅਰ ਨੇ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਪਾਕਿਸਤਾਨ ਦਾ ਨਾਂ ਰੌਸ਼ਨ ਕੀਤਾ ਔਰ ਦੁਨੀਆ ਉਹਨਾਂ ਨੂੰ ਦੀ ਗ੍ਰੇਟ ਵਾਲ ਦੇ ਲਕਬ ਤੋਂ ਜਾਣਦੀ ਹੈ। ਉਹਨਾਂ ਦੀ ਹਾਕੀ ਲਈ ਵੱਡੀ ਖਿਦਮਾਤ ਦੇ ਇਤਰਾਫ ਦੇ ਤੌਰ ਤੇ ਹਕੂਮਤ ਪਾਕਿਸਤਾਨ ਵੱਲੋਂ ਉਹਨਾਂ ਨੂੰ ਤਮਗਾ ਇਮਤਿਆਜ਼ ਨਾਲ ਨਵਾਜ਼ਿਆ ਗਿਆ। ਆਓ ਮਿਲਦੇ ਹਾਂ ਸਾਡੇ ਅੱਜ ਦੇ ਪ੍ਰਾਹੁਣੇ ਪਾਕਿਸਤਾਨੀ ਹਾਕੀ ਟੀਮ ਦੇ ਕੋਚ ਔਰ ਸਾਬਕ ਓਲੰਪੀਅਨ ਮੰਜ਼ੂਰ ਹਸਨ ਸੀਨੀਅਰ ਦੇ ਨਾਲ। अस्सलाम वालेकुम कप्तान जी। अस्सलाम जी, जी आया ਨੂੰ ਵੈਲਕਮ ਜਨਾਬ। ਕੈਸੇ ਮਲਾਜ ਨੇ ਵਕ ਸਾਹਿਬ? ਤੁਹਾਡੀ ਦੁਆ ਨਾਈਸ ਮੀਟਿੰਗ। ਅਸੀਂ ਤੁਹਾਨੂੰ ਪ੍ਰਾਹੁਣੇ ਦੀ ਟੀਮ ਵੱਲੋਂ ਖੁਸ਼ ਆਮਦੀਦ ਕਹਿੰਦੇ ਆ, ਜੀ ਆਇਆਂ ਨੂੰ ਕਹਿੰਦੇ ਆ ਜਨਾਬ। ਬਹੁਤ ਸ਼ੁਕਰੀਆ, ਜਜ਼ਾਕੱਲਾ, ਬਹੁਤ ਟਾਈਮ ਮਿਹਰਬਾਨੀ ਦਿੱਤਾ ਸਾਨੂੰ ਜਨਾਬ। ਬਹੁਤ ਮਿਹਰਬਾਨੀ। ਮੰਜ਼ੂਰ ਹਸਨ ਸਾਹਿਬ, ਇਹ ਦੱਸੋ ਕਿ ਤੁਸੀਂ ਬਚਪਨ ਤੋਂ ਹੀ ਹਾਕੀ ਖੇਲਣਾ ਸ਼ੁਰੂ ਕਰਤੀ ਸੀ? ਜੀ ਬਿਲਕੁਲ, ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਤਾਲੁਕ ਗੋਜਰਾ ਦੀ ਉਸ ਖੇਜ਼ ਜ਼ਮੀਨ ਨਾਲ ਹੈ ਜਿੱਥੇ ਬਹੁਤ ਸਾਰੇ ਓਲੰਪੀਅਨ ਇੰਟਰਨੈਸ਼ਨਲ ਪੈਦਾ ਹੋਏ ਔਰ ਇਹ 60 ਦੀਆਂ ਬਾਤਾਂ ਨੇ ਜਿਸ ਵਕਤ ਉੱਥੇ ਅਸੀਂ ਸਕੂਲ ਸਟੂਡੈਂਟਸ ਹਾਂ। ਔਰ ਮੈਨੂੰ ਯਾਦ ਹੈ ਕਿ 60 ਦੇ ਵਿੱਚ ਜਦੋਂ ਪਾਕਿਸਤਾਨ ਨੇ ਓਲੰਪਿਕ ਜਿੱਤਿਆ ਔਰ ਸਾਨੂੰ ਖਬਰ ਮਿਲੀ ਕਿ ਅਸੀਂ ਫਿਰ ਉੱਥੇ ਜਸ਼ਨ ਮਨਾਇਆ। ਜ਼ਾਹਰ ਹੈ ਕਿ ਅਸੀਂ ਉਸ ਤੀਸਰੀ ਚੌਥੀ ਜਮਾਤ 'ਚ ਸਾਂ। ਉਸ ਤੋਂ ਬਾਅਦ ਫਿਰ ਪਾਕਿਸਤਾਨ ਨੇ ਜਦੋਂ 68 'ਚ ਜਿੱਤਿਆ ਉਦੋਂ ਥੋੜ੍ਹੀ ਜਿਹੀ ਹੋਸ਼ ਸੀ। ਉਸ ਚੀਜ਼ ਨੂੰ ਦੇਖਦੇ ਹਾਂ ਫਿਰ ਅਸੀਂ ਹਾਕੀ ਸ਼ੁਰੂ ਕਰਤੀ। ਤੇ ਕਪਤਾਨ ਜੀ, ਇਹ ਦੱਸੋ ਕਿ ਇਹ ਗੋਜਰੇ ਦੇ ਜ਼ਮੀਨ ਨੇ ਬੜੇ ਵੱਡੇ ਵੱਡੇ ਖਿਲਾੜੀ ਪੈਦਾ ਕੀਤੇ ਹਾਕੀ ਦੇ ਖਾਸ ਤੌਰ ਤੇ। ਉਹ ਕੀ ਹੈ ਉੱਥੇ ਸਰ, ਕਿ ਉਹਦੀ ਜ਼ਮੀਨ ਦੀ ਮਿੱਟੀ 'ਚ ਕੀ ਹੈ ਐਸੀ ਚੀਜ਼? ਮੈਂ ਤੁਹਾਨੂੰ ਉਹਦਾ ਛੋਟੀ ਜਿਹੀ ਗੱਲ 'ਚ ਤੁਹਾਨੂੰ ਪਤਾ ਚੱਲ ਜਾਏਗਾ। ਉੱਥੇ 2 ਸਕੂਲ ਸਨ, ਹਾਈ ਸਕੂਲ। ਉਹ ਹਾਈ ਸਕੂਲ ਦੇ ਵਿੱਚ ਉਹਨਾਂ ਕੋਲ ਆਪਣੇ ਗਰਾਊਂਡ ਸਨ, ਬਿਹਤਰੀਨ ਗਰਾਊਂਡ। ਔਰ ਲੱਕੀਲੀ ਕਿ ਜਿਹੜੇ ਉਸ ਵਕਤ ਦੇ ਹੈਡਮਾਸਟਰ ਸਨ ਮੀਆਂ ਮੰਜ਼ੂਰ ਅਹਿਮਦ ਸਾਹਿਬ, ਉਹ ਬਹੁਤ ਸ਼ੌਕੀਨ ਸਨ ਸਪੋਰਟਸ ਦੇ। ਹਾਕੀ ਕਿਉਂਕਿ ਸਾਡਾ ਕੌਮੀ ਖੇਲ ਹੋ ਗਿਆ ਸੀ 60 'ਚ, ਉਹ ਸਾਡੇ ਹੈਡਮਾਸਟਰ ਸਨ। ਉਹਨਾਂ ਨੇ ਇੱਕ ਲੈਟਰ ਲਿਖਿਆ GHQ ਦੇ ਵਿੱਚ ਕਿ ਇੱਕ ਡਿਸਪਲਿਨ ਬੰਦਾ ਮੈਨੂੰ ਕੋਚ ਚਾਹੀਦਾ ਹੈ ਕਿ ਜਿਹੜਾ ਪਾਕਿਸਤਾਨ ਦੇ ਹਾਕੀ ਤਰਜ਼ ਦੇ ਸਾਡੇ ਬੱਚਿਆਂ ਨੂੰ ਟ੍ਰੇਨਿੰਗ ਦੇ। GHQ ਨੇ ਇੱਕ ਫਿਰ ਫੌਜੀ ਸੂਬੇਦਾਰ ਭੇਜੇ ਜਿਹੜੇ ਹਾਂਜੀ ਉਹ ਆਏ, PT ਯਾਕੂਬ ਸਾਹਿਬ ਉਹਨਾਂ ਦਾ ਨਾਮ। ਔਰ ਫਿਰ ਉਹਨਾਂ ਨੇ ਜਿੰਨੀ ਵੀ ਆਪਣੀ ਬਾਕੀ ਸਰਵਿਸ ਉੱਥੇ ਕੀਤੀ। ਉਹਦੇ ਮਰਹੂਨੇ ਮਿੰਨਤ ਬਾਬਾ ਜੀ ਮੰਜ਼ੂਰ ਸਾਹਿਬ ਔਰ PT ਯਾਕੂਬ ਸਾਹਿਬ। ਫਿਰ ਉਸ ਤੋਂ ਬਾਅਦ ਜਦ 68 ਦੀ ਟੀਮ ਜਿੱਤੀ, ਉੱਥੇ ਸਾਡੇ ਬਹੁਤ ਬੜੇ ਟਰਾਂਸਪੋਰਟਰ, ਅੱਜ ਵੀ ਉਹਨਾਂ ਦੀ ਬੜੀ ਟਰਾਂਸਪੋਰਟ ਹੈ, ਚੌਧਰੀ ਬਸ਼ੀਰ ਸਾਹਿਬ ਮਰਹੂਮ। ਅੱਛਾ ਜੀ। ਉਹਨਾਂ ਦੇ ਮਨੀਡਾਰ ਔਰ ਖਵਾਜਾ ਜ਼ਕਾਉদ্দিন ਜਿਹੜੇ ਉਸ ਵਕਤ ਓਲੰਪੀਅਨ ਸਨ, ਉਹ ਦੋਸਤ ਸਨ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਦੀ 68 ਦੀ ਟੀਮ ਪੂਰੀ ਦੀ ਪੂਰੀ ਗੋਜਰੇ ਆਣੀ ਚਾਹੀਦੀ ਹੈ। ਅੱਛਾ, ਉਹ ਪੂਰੀ ਦੀ ਪੂਰੀ ਗੋਜਰੇ ਗਈ। ਬੜਾ ਅੱਛਾ ਇਸਤਕਬਾਲ ਹੋਇਆ। ਉਹ ਮੋਟੀਵੇਸ਼ਨ ਸੀ। ਬਿਲਕੁਲ ਸਹੀ। ਅਸੀਂ ਉਹਨੂੰ ਫਿਰ ਕੈਰੀ ਕੀਤਾ। ਅਸੀਂ ਕਿ ਅਸੀਂ ਵੀ ਕੱਲ ਨੂੰ ਇਹ ਬਣਾਂਗੇ। ਬਿਲਕੁਲ ਸਹੀ। ਉਸ ਵਜ੍ਹਾ ਨਾਲ ਫਿਰ ਮੈਂ ਆਇਆ। ਉਸ ਤੋਂ ਪਹਿਲੇ ਅਸਲਮ ਇੱਕ ਗੋਲਕੀਪਰ ਮਰਹੂਮ ਸਨ, ਉਹਨਾਂ ਨੇ ਓਲੰਪਿਕ ਖੇਲਿਆ ਸੀ। ਫਿਰ ਇਕਬਾਲ ਬਾਲੀ ਸਨ ਮਰਹੂਮ, ਅਸਲਮ ਰੋਡਾ ਸਨ। ਫਿਰ ਬਾਅਦ ਬੜੀ ਲੰਬੀ मेरे बाद मेरे छोटे भाई रशीद अल हसन जिनको दुनिया के पूरे गोल्ड मेडल ने। फिर इतनी लंबी लाइन है, चल वर्ल्ड चैंपियन ओलंपिक ये वो अज भी वो मिट्टी उस तरह हाकी ਲਈ ਜ਼ਰਖੇਜ਼ ਹੈ ਜੀ। ਬਿਲਕੁਲ ਸਹੀ ਹੈ। ਅੱਜ ਵੀ ਜਿਸਲੇ ਹਾਕੀ ਦੇ ਕਿਸੇ ਵੱਡੇ ਪਲੇਅਰ ਦਾ ਨਾਂ ਆਉਂਦਾ ਹੈ ਤੇ ਨਾਲ ਗੋਜਰੇ ਦਾ ਨਾਂ ਜ਼ਰੂਰ ਲਿਆ। ਹਾਂ, ਉਹ ਇਸ ਵਾਸਤੇ ਕਿ ਉਹਨਾਂ ਦੀ ਅਚੀਵਮੈਂਟ ਹੈ। ਗੋਜਰਾ ਇੱਕ ਐਸੀ ਜ਼ਮੀਨ ਹੈ, ਛੋਟਾ ਜਿਹਾ ਕਸਬਾ ਹੈ ਜਿਹਦੇ ਕੋਲ ਦੁਨੀਆ ਦੇ ਸਾਰੇ 골ਡ ਮੈਡਲ ਪਏ ਨੇ। ਬਿਲਕੁਲ ਸਹੀ। ਉਹ ਮੇਰੇ ਘਰ ਦੀ ਜ਼ੀਨਤ ਨੇ। ਵਾਹ ਵਾਹ ਵਾਹ। ਕੁਝ ਰਸ਼ੀਦ ਅਲ ਹਸਨ ਦੇ ਕੋਲ ਨੇ, ਕੁਝ ਮੇਰੇ ਕੋਲ ਨੇ। ਤੇ ਉਹ ਅਲਹਮਦੁਲਿਲਾ ਉਹ ਲੋਕ ਫਿਰ ਬੱਚੀ ਛੋਟੀ ਜਗ੍ਹਾ ਨੇ, ਸ਼ਾਮ ਨੂੰ ਗੇਮ ਹੁੰਦੀ ਹੈ, ਮਾਂ ਬਾਪ ਆਉਂਦੇ ਨੇ, ਬੱਚਿਆਂ ਨੂੰ ਖਿਲਾਉਂਦੇ ਨੇ। ਉਹਨਾਂ ਵਿੱਚੋਂ ਕੋਈ ਨਾ ਕੋਈ ਕੁਝ ਵਕਤ ਐਸਾ ਆ ਗਿਆ ਸੀ ਕਿ ਪਾਕਿਸਤਾਨ ਦੀ ਕੋਈ ਵੀ ਡਿਪਾਰਟਮੈਂਟ ਦੀ ਟੀਮ ਮੁਕੰਮਲ ਨਹੀਂ ਸੀ ਹੁੰਦੀ ਜਦ ਤੱਕ ਉਹਦੀ ਗੋਜਰਾ ਪਲੇਅਰ ਨਹੀਂ ਸੀ ਹੁੰਦਾ। ਅੱਛਾ। ਅੱਜ ਵੀ ਉਹ ਮੈਂ ਸਮਝਦਾ ਕੋਈ ਸੂਰਤ ਹਾਲ ਐਸੀ ਹੈ। ਕਿਆ
ਉਥੋਂ ਅੱਜ ਵੀ ਨਵੇਂ ਖਿਡਾਰੀ ਪੈਦਾ ਹੋ ਰਹੇ ਨੇ ਉਸੇ ਜੀ ਤਰ੍ਹਾਂ? ਬਿਲਕੁਲ ਹੋ ਰਹੇ ਨੇ। ਔਰ ਇਸ ਵਕਤ ਮੌਜੂਦਾ ਇਹ ਜਿਹੜੇ ਬੱਚੇ ਟ੍ਰੇਨਿੰਗ ਕਰ ਰਹੇ ਨੇ ਇਹ ਪਾਕਿਸਤਾਨ ਦੇ ਉਹ ਪ੍ਰੋਬੇਬਲ ਨੇ ਜਿਨ੍ਹਾਂ ਨੇ ਆ ਕੇ ਅੱਗੇ ਪਾਕਿਸਤਾਨ ਦੀ ਸਬਜ਼ ਹਲਾਲੀ ਪਰਚੇ ਨੂੰ ਬੁਲੰਦ ਕਰਨਾ। ਇਹਦੇ ਵਿੱਚ ਵੀ ਇਸ ਵਕਤ ਮੈਂ ਸਮਝਣਾ, ਮੈਂ ਇਹਨੂੰ ਇਸ ਤਰ੍ਹਾਂ ਕਾਊਂਟ ਕਰਨਾ ਕਿ ਫੈਸਲਾਬਾਦ ਡਿਵੀਜ਼ਨ, ਅੱਛਾ ਜੀ, ਔਰ ਪਾਰਟਿਕੂਲਰਲੀ ਗੋਜਰਾ ਦੇ ਵੀ ਇਹਦੇ ਵਿੱਚ ਬੱਚੇ ਨੇ ਇਸ ਵਕਤ ਮੇਰੇ ਖਿਆਲ ਇਹ ਜਿਹੜੇ ਇਸ ਵੇਲੇ ਪ੍ਰੈਕਟਿਸ ਕਰ ਰਹੇ ਨੇ ਪਾਕਿਸਤਾਨ ਦੀ ਕੌਮੀ ਟੀਮ ਦੇ ਖਿਡਾਰੀ ਕੌਮੀ ਨੇ? ਟੀਮ ਦੇ ਖਿਡਾਰੀ ਨੇ ਜਿਨ੍ਹਾਂ ਦਾ ਕੈਂਪ ਲੱਗਾ ਇਸ ਵਕਤ 60 ਬॉयਜ਼ ਨੇ ਸਾਡੇ ਕੋਲ। ਅੱਛਾ ਜੀ, ਤੇ ਉਹਨਾਂ ਚ ਗੋਜਰੇ ਦੇ ਕਿੰਨੇ ਨੇ? ਉਹ ਗੋਜਰੇ ਦੇ ਮੇਰੇ ਖਿਆਲ 3 ਨੇ ਜਾਂ 4 ਨੇ, ਕੋਈ ਮੈਨੂੰ ਰਿਕਾਰਡ ਨਹੀਂ ਲੇਕਿਨ ਹੈ ਜ਼ਰੂਰ। ਲੇਕਿਨ ਫੈਸਲਾਬਾਦ ਡਿਵੀਜ਼ਨ ਦੇ ਕਾਫੀ ਲੋਕ ਜੀ ਹਾਂ, ਇਹ ਜ਼ਰੂਰ ਨੇ। ਤੁਹਾਡਾ ਬਚਪਨ ਦੇ ਵਿੱਚ ਮਾਂ-ਬਾਪ ਨੇ ਤੁਹਾਨੂੰ ਪੁਸ਼ ਕੀਤਾ ਜਾਂ ਤੁਹਾਨੂੰ ਕੋਈ ਡਾਂਟ ਛਾਂਟ ਪੈਂਦੀ ਰਹੀ ਹੈ ਕਿ ਬੜੀ ਡਾਂਟ ਪਈ ਜੀ। ਅੱਛਾ ਜੀ, ਬੜੀ ਡਾਂਟ, ਚੋਰੀ ਹਾਕੀ ਉੱਤੋਂ ਛੱਤ ਤੋਂ ਬਾਹਰ ਦੂਸਰੀ ਗਲੀ ਸੁੱਟਣੀਆਂ। ਫਿਰ ਅਸੀਂ ਤੇ ਹਾਕੀ ਸ਼ੁਰੂ ਕੀਤੀ ਸੀ ਡੰਡਿਆਂ ਤੋਂ। ਡੰਡੇ ਅੱਛਾ ਹਾਂਜੀ, ਉਹ ਡੰਡਿਆਂ ਦੀ ਵੀ ਲੱਕੜੀਆਂ ਘਰਾਂ ਚੱਲਦੀਆਂ ਹਨ, ਟਾਲ ਤੋਂ ਲੱਕੜੀਆਂ ਜਿਹੜੀ ਲਿਆਈਆਂ ਨਾ ਉਹਦੀ ਤੇ ਕੋਸ਼ਿਸ਼ ਕਰੀ ਸੀ ਆਪ ਜਾ ਕੇ ਲਿਆਈਏ ਹਫਤੇ ਬਾਅਦ। ਤੇ ਉਹ ਟੇੜੀਆਂ ਜਿਹੜੀਆਂ ਹੁੰਦੀਆਂ ਸੀ ਨਾ ਟੇੜੀਆਂ ਹਾਕੀਆਂ ਉਹਨਾਂ ਦੇ, ਉਹ ਅਸੀਂ ਪਹਿਲੇ ਬਣਾ ਕੇ ਬਾਅਦ ਉਹਨਾਂ ਨਾਲ। ਤੇ ਉਹ ਸ਼ੌਕ ਸੀ ਕਿਉਂਕਿ ਅੱਗੇ ਇੱਕ ਜ਼ਿੰਦਾ ਇਨਸਾਨ ਜਿਹੜਾ ਖਾਬ ਦੇਖਦਾ ਨਾ, ਉਹ ਅਸੀਂ ਜ਼ਿੰਦਾ ਖਾਬ ਦੇਖਿਆ ਸੀ ਜਿਹੜੇ ਜਿਸ ਵਕਤ ਸਾਡੇ ਕੋਲ 60 ਤੇ 68 ਦੇ ਪਲੇਅਰ ਆਏ ਸਨ। ਤੇ ਉਹ ਜਦ ਤੱਕ ਤੁਸੀਂ ਇੱਕ ਆਪਣੇ ਸਾਹਮਣੇ ਮੰਜ਼ਿਲ ਨਾ ਕਰੋ ਤੇ ਉਹ ਉਸ ਵਕਤ ਤੱਕ ਤੁਸੀਂ ਕਿਸੇ ਚੀਜ਼ ਨੂੰ ਹਾਸਲ ਨਹੀਂ ਕਰ ਸਕਦੇ। ਜਿਸ ਵਕਤ ਮੈਟ੍ਰਿਕ 'ਚ ਥੋੜੇ ਜਿਹੇ ਬੜੇ ਹੋਏ ਨਾ ਤੇ ਸਾਡੇ ਉਹੀ ਪੀਟੀ ਯਾਕੂਬ ਸਾਹਿਬ ਉਹਨਾਂ ਨੇ ਫਿਰ ਪਰਮਿਸ਼ਨ ਲਈ ਮੇਰੇ ਵਾਲਦ ਕੋਲ ਇਹਨਾਂ ਨੂੰ ਖੇਲਣ ਦਿਆ ਕਰੋ। ਫਿਰ ਕਾਲਜ ਚਲੇ ਗਏ ਔਰ ਉਸ ਤੋਂ ਬਾਅਦ ਜਦੋਂ ਮੈਂ ਫਸਟ ਈਅਰ ਜਾਂ ਤੇ ਇੱਥੇ ਇੱਕ ਮੈਚ ਖੇਲਣ ਲਾਹੌਰ ਆਏ ਤੇ ਇੱਥੇ ਬਾਅਦ ਡਾਕਟਰ ਗੁਲਾਮ ਰਸੂਲ ਮਰਹੂਮ ਅਖਤਰ ਰਸੂਲ ਦੇ ਵਾਲਦ, ख्वाजा सलम साहब, ख्वाजा जुनैद ਦੇ ਵਾਲਦ, ख्वाजा ਜ਼ਕਾਉਦੀਨ, ਇਹ ਪੰਜਾਬ ਯੂਨੀਵਰਸਿਟੀ ਬਾਹਰ ਬੈਠੇ ਸਨ। ਤੇ ਉਹਨਾਂ ਮੈਨੂੰ ਖੇਲਦਿਆਂ ਦੇਖਿਆ, ਯਾਰ ਲੜਕਾ ਬੜਾ ਚੰਗਾ ਖੇਲਦਾ ਪਿਆ ਮੁੰਡਾ, ਇਹਨੂੰ ਪੁੱਛੋ ਕਿੱਥੇ ਦਾ। ਉਹ ਆਏ, ਮੈਨੂੰ ਦੱਸਿਆ। ਫਿਰ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਇੱਥੇ ਲਾਹੌਰ ਆ ਜਾਓ। ਫਿਰ ਮੇਰੇ ਵਾਲਦਾਨ ਨੇ ਮਰਹੂਮ ਨੇ ਕੋਈ 4 ਮਹੀਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ, ਨਹੀਂ ਬੱਚਾ ਸਾਡਾ ਲਾਹੌਰ ਜਾਏਗਾ ਤੇ ਖਰਾਬ ਹੋ ਜਾਏਗਾ। ਅੱਛਾ, ਤੇ ਇਹ ਚੀਜ਼ਾਂ ਇੱਕ ਬੜੀ ਹਿਸਟਰੀ ਹੈ। ਲੇਕਿਨ ਜਦੋਂ ਮੈਂ ਲਾਹੌਰ ਆਇਆ, ਜਿਸ ਵਕਤ ਮੈਂ GC 'ਚ ਚੜ੍ਹਿਆ, ਉਹ ਜਿਸ ਮੈਂ ਗਵਰਨਮੈਂਟ ਕਾਲਜ ਜਾ ਰਿਹਾ ਨਾ, ਉਹ ਮੈਂ ਕਿਹਾ ਮੈਂ ਤੇ ਚਲਦਾ ਇਤਨੀ ਬੁਲੰਦੀ ਤੇ ਆ ਗਿਆ। ਵਾਹ ਵਾਹ ਵਾਹ। ਤੇ ਮੈਂ ਸਮਝਦਾ ਕਿ ਜੋ ਵੀ ਮੇਰੀ ਅਚੀਵਮੈਂਟ ਹੈ ਮੈਨੂੰ GC ਨੇ ਬੜਾ ਸਪੋਰਟ ਕੀਤਾ। ਉਸ ਵਕਤ ਦੇ ਪ੍ਰਿੰਸੀਪਲ ਸਨ, ਉਸ ਵਕਤ ਦੇ ਜਿਹੜੇ ਸਾਡੇ ਚੇਅਰਮੈਨ ਸਪੋਰਟਸ ਕਮੇਟੀ ਦੇ, ਆਈ ਮੀਨ ਕਿ ਇੱਕ ਅਦਾਰਾ ਸੀ ਉਹ। ਗਵਰਨਮੈਂਟ ਕਾਲਜ ਦੀ ਲਾਈਫ ਨੇ ਤੁਹਾਡੀ ਜ਼ਿੰਦਗੀ ਤੇ ਗਹਿਰਾ ਅਸਰ ਛੱਡਿਆ? ਬਹੁਤ ਅਸਰ ਛੱਡਿਆ ਜੀ। ਉਹਦੀ ਵਜ੍ਹਾ ਨਾਲ ਮੇਰੇ 'ਚ ਇਤਨਾ ਕੌਨਫੀਡੈਂਸ ਪੈਦਾ ਹੋ ਗਿਆ ਕਿ ਮੈਂ, ਕਿਉਂਕਿ ਮੈਂ PH ਸਾਂ, ਮੈਂ ਜਿਸ ਵਕਤ ਰਿਟਾਇਰ ਹੋਇਆ ਤੇ ਮੈਨੂੰ ਇਤਨਾ ਕੌਨਫੀਡੈਂਸ ਸੀ। ਮੈਂ ਕਿਉਂਕਿ 4 ਜਮਾਤਾਂ ਗਵਰਨਮੈਂਟ ਕਾਲਜ ਲਾਹੌਰ 'ਚ ਪੜ੍ਹਿਆ ਸਾਂ ਤੇ ਉਹਦੇ ਨਾਲ ਮੈਨੂੰ ਇੰਨਾ ਐਡਵਾਂਟੇਜ ਹੋਇਆ ਕਿ ਮੈਨੂੰ ਕਿਸੇ ਚੀਜ਼ ਦੀ ਝਿਜਕ ਨਹੀਂ ਸੀ ਹੁੰਦੀ। ਇੱਕ ਸਪੋਰਟਸਮੈਨ ਦਾ ਇੱਕਦਮ ਫੈਸਲੇ ਕਰਨਾ, ਕਿਉਂਕਿ ਮੇਰਾ ਆਪਰੇਸ਼ਨਲ ਕੰਮ ਸੀ। ਮੈਂ PI 'ਚ ਫਿਰ ਨੌਕਰੀ ਕੀਤੀ। ਮੈਂ 12 ਸਾਲ ਰਿਕਾਰਡ ਸਾਊਦੀ ਅਰਬ ਜੱਦਾ 에ਅਰਪੋਰਟ ਤੇ ਜੌਬ ਕੀਤਾ, ਜਿਹੜਾ ਅੱਜ ਵੀ PI 'ਚ ਰਿਕਾਰਡ ਹੈ। ਔਰ ਉੱਥੇ ਐਜ਼ ਅ ਡਿਪਟੀ ਸਟੇਸ਼ਨ ਮੈਨੇਜਰ, ਐਜ਼ ਅ ਸਟੇਸ਼ਨ ਮੈਨੇਜਰ, ਐਜ਼ ਅ ਕੰਟਰੀ ਮੈਨੇਜਰ, ਉਹ ਵੀ ਇੱਕ ਰਿਕਾਰਡ ਹੈ। ਬਹੁਤ ਸਾਰੇ ਮੇਰੇ ਕੋਲ ਐਪਰੀਸ਼ੀਏਸ਼ਨ, ਮੇਰੇ ਕੋਲ ਕੈਸ਼ ਅਵਾਰਡ ਸਨ ਨੇ। ਕੰਮ ਜਿਹੜਾ ਕੀਤਾ ਓਨੈਸਟੀ, ਡੈਡੀਕੇਸ਼ਨ ਨਾਲ ਕੀਤਾ। ਤੇ ਕੋਈ ਵੀ ਬੰਦਾ ਕੰਮ ਕਰੇ ਤੇ ਉਹਦਾ ਅੱਲਾਹ ਤਾਲਾ ਫਲ ਜ਼ਰੂਰ ਦਿੰਦਾ ਹੈ, ਔਰ ਉਹ ਮੈਨੂੰ ਮਿਲਿਆ। ਆਈ ਹੈਵ ਨੋ ਰਿਗਰੈਟ ਇਨ ਮਾਈ ਲਾਈਫ, ਮੈਨੂੰ ਕੋਈ ਰਿਗਰੈਟ ਨਹੀਂ। ਤੁਸੀਂ ਸਮਝਦੇ ਹੋ ਕਿ ਤੁਸੀਂ ਜਿਸ ਚੀਜ਼ ਦੇ ਹੱਕਦਾਰ ਸੋ ਉਹ ਸਾਰਾ ਕੁਝ ਤੁਹਾਨੂੰ ਮਿਲਿਆ? ਉਹ ਨਹੀਂ ਜੀ, ਨਹੀਂ, ਬਹੁਤ ਜ਼ਿਆਦਾ ਮਿਲ ਗਿਆ। ਵਾਹ, ਦੇਖੋ ਨਾ, ਮੈਂ ਇਸ ਵਕਤ ਤੁਹਾਡੇ ਕੋਲ ਖੜਾ, ਆਈ ਐਮ 73। ਮੈਂ ਅੱਜ ਵੀ ਮਾਸ਼ਾਅੱਲਾ ਅਲਹਮਦੁਲਿਲਾ ਸਵੇਰ 2-2.5 ਘੰਟੇ, ਸ਼ਾਮ ਨੂੰ 2-2.5 ਘੰਟੇ ਲੱਗੇ ਆ ਇਹਨਾਂ ਨਾਲ ਬੱਚਿਆਂ ਨਾਲ, ਤਾਂ ਕਿ ਇਸ ਗਰਾਊਂਡ ਦੇ ਮੁੱਦੀ ਯਾਦਾਂ ਨੇ। ਤੁਸੀਂ ਐਸੇ 90 ਦੇ ਵਿੱਚ ਕੌਮੀ ਟੀਮ ਦੇ ਹੈਡ ਕੋਚ ਹੋ? ਜੀ ਹਾਂ, ਮੈਂ 90 ਦੇ ਵਿੱਚ ਟੀਮ ਦਾ ਕੋਚ ਸਾਂ ਜਦੋਂ ਇੱਥੇ ਵਰਲਡ ਕੱਪ ਹੋਇਆ ਸੀ। ਤੇ ਫਾਈਨਲ 'ਚ ਇਸ ਸਟੇਡੀਅਮ 'ਚ ਜਗ੍ਹਾ ਕੋਈ ਨਹੀਂ ਸੀ ਹੈਗੀ। ਤੇ ਅੱਜ ਵੀ ਮੈਂ ਬੱਚਿਆਂ ਨੂੰ ਇਹੀ ਲੈਕਚਰ ਦਿੱਤਾ, ਮੇਰੀ ਖੁਆਇਸ਼ ਹੈ ਕਿ ਸਟੇਡੀਅਮ ਉਸੇ ਤਰ੍ਹਾਂ ਹੀ ਫੇਰ ਭਰ ਜਾਏ। ਇਹ ਮੇਰਾ ਮਾਟੋ ਹੈ ਔਰ 올림픽ੀਅਨ ਆਗੇ ਬਣਾਉਣਾ ਮੇਰਾ ਇਹ ਮਾਟੋ ਹੈ। ਮਾਸ਼ਾਅੱਲਾ, ਮਾਸ਼ਾਅੱਲਾ। ਅੱਛਾ ਮਨਜ਼ੂਰ ਹਸਨ ਸਾਹਿਬ, ਇਹ ਜਿਹੜਾ ਇਸ ਵੇਲੇ ਨੈਸ਼ਨਲ ਹਾਕੀ ਸਟੇਡੀਅਮ ਦੇ ਵਿੱਚ ਕੈਂਪ ਲੱਗਾ ਹੈ, ਤੇ ਇਹ ਕਿਹੜੀ ਪਾਕਿਸਤਾਨ ਦੀ ਹਾਕੀ ਟੀਮ ਦਾ, ਕੌਮੀ ਟੀਮ ਦਾ ਕੈਂਪ ਲੱਗਾ ਹੈ ਜੀ? ਇਹ ਜਿਹੜਾ ਕੈਂਪ ਲੱਗਾ ਨਾ ਜੀ, ਇਹ ਵਰਲਡ ਕੱਪ ਜਿਹੜਾ ਸਾਡਾ ਅਗਸਤ ਦੇ ਵਿੱਚ, ਉਸ ਦੇ ਵਾਸਤੇ ਹੈ। ਉਸ ਤੋਂ ਪਹਿਲੇ ਪ੍ਰੋ ਲੀਗ ਹੈ ਜੀ, ਉਹ ਜੂਨ 'ਚ ਹੈ। ਫਿਰ ਅਸੀਂ ਉਸ ਪ੍ਰੋ ਲੀਗ ਦੇ 4 ਮੈਚ ਜਾ ਕੇ ਇੰਗਲੈਂਡ ਖੇਲਦੇ ਨੇ। ਫਿਰ ਵਾਪਸੀ ਹੈ। ਫਿਰ ਇੱਕ ਪਲਾਨ ਹੋਰ ਹੈਗਾ ਕਿ ਅਸੀਂ 4 ਮੈਚ ਸੀਰੀਜ਼ ਖੇਲੀਏ ਕੋਰੀਆ ਨਾਲ, 2 ਮੈਚ ਲਾਹੌਰ ਔਰ 2 ਮੈਚ ਇਸਲਾਮਾਬਾਦ। ਅੱਛਾ। ਔਰ ਉਸ ਤੋਂ ਬਾਅਦ ਫਿਰ ਸਾਡਾ ਹੈ ਵਰਲਡ ਕੱਪ ਜਿਹੜਾ ਅਗਸਤ 'ਚ ਹੈ।
ਟਾਰਗੇਟ ਸਾਡਾ ਪ੍ਰੋ ਲੀਗ ਹੈ, ਟਾਰਗੇਟ ਸਾਡਾ ਵਰਲਡ ਕੱਪ ਹੈ, ਟਾਰਗੇਟ ਸਾਡਾ ਏਸ਼ੀਅਨ ਗੇਮ ਹੈ। ਤੋ ਇਹ 3 ਟਾਰਗੇਟ ਨੇ ਔਰ ਉਸ ਸਿਲਸਿਲੇ ਇਹ 60 ਬੱਚਿਆਂ ਦਾ ਪੂਲ ਹੈ ਸਾਡੇ ਕੋਲ। ਅੱਛਾ ਜੀ। ਇਹ ਕੁਝ ਦਿਨ ਤੋਂ ਬਾਅਦ ਇਹਨਾਂ ਦੇ ਟ੍ਰਾਇਲ ਹੋਣਗੇ, ਫਿਰ ਇਹ ਸ਼ਾਰਟ ਲਿਸਟ ਹੋ ਜਾਣਗੇ, ਫਿਰ 35 ਆ ਜਾਣਗੇ, ਫਿਰ 35 ਦਾ ਫਿਰ ਤਕਰੀਬਨ ਕੋਈ 3 ਹਫ਼ਤੇ ਦੇ ਕੈਂਪ ਤੋਂ ਬਾਅਦ ਫਿਰ ਉਹਨਾਂ ਦੀ ਸ਼ਾਰਟ ਲਿਸਟ ਹੋਏਗੀ, ਉਹ 20 ਰਹਿ ਜਾਣਗੇ। ਤੇ ਇਹ ਇੱਕ ਪ੍ਰੋਸੈਸ ਹੈ, ਸ਼ੁਰੂ ਕੀਤਾ ਹੈ। ਉਸ ਤੋਂ ਪਹਿਲੇ ਇਹ 60 ਬੱਚੇ ਕਿਸ ਤਰ੍ਹਾਂ ਇਹ ਅਸੀਂ ਪੂਰੇ ਪਾਕਿਸਤਾਨ 'ਚ ਟੈਲੈਂਟ ਹੰਟ ਕੀਤਾ। ਅਸੀਂ ਖੁਦ ਕਰਾਚੀ ਗਏ, ਲਾਹੌਰ ਆਏ, ਇਸਲਾਮਾਬਾਦ ਗਏ, ਫਿਰ ਪਿਸ਼ਾਵਰ ਗਏ। ਇਹ ਬੱਚਿਆਂ ਦੇ ਘਰ ਘਰ ਜਾ ਕੇ ਅਸੀਂ ਟੈਲੈਂਟ ਕਰਕੇ ਇਹ ਹੋਣੇ। ਅਗਰ ਅਸੀਂ ਇਹਦੇ ਵਿੱਚੋਂ 4 ਜਾਂ 5 ਬੱਚੇ ਕੌਮੀ ਟੀਮ ਨੂੰ ਦੇ ਦਈਏ ਔਰ ਉਹ ਪਾਕਿਸਤਾਨ ਦਾ ਪਰਚਮ ਨੂੰ ਸਰਬੁਲੰਦ ਕਰਨੇ, ਤੇ ਮੈਂ ਸਮਝਦਾ ਕਿ ਇਹ ਬਹੁਤ ਬੜੀ ਅਚੀਵਮੈਂਟ ਹੈ ਸਾਡੀ। ਬਿਲਕੁਲ ਸਹੀ ਹੈ। ਬੱਚਿਆਂ ਨੂੰ ਮੋਟੀਵੇਸ਼ਨ ਨੇ, ਬੱਚਿਆਂ ਨੂੰ ਫੈਸਿਲਿਟੀ ਮਾਸ਼ਾਅੱਲਾ ਬਹੁਤ ਅੱਛੀ ਹੈ। ਤੁਹਾਡੇ ਸਾਹਮਣੇ ਦੇਖੋ ਕਿ ਅਸੀਂ ਗਰਾਊਂਡ 'ਚ ਖੇਡਦੇ ਹਾਂ। ਜੀ ਮਾਸ਼ਾਅੱਲਾ ਬੜਾ ਅੱਛਾ ਟਰਫ ਹੈ। ਅਸੀਂ ਪਾਕਿਸਤਾਨ ਸਪੋਰਟਸ ਬੋਰਡ ਦੇ ਹਸਟਲ 'ਚ ਠਹਿਰੇ ਹਾਂ। ਐਕਸੀਲੈਂਟ ਕੋਈ ਉਹ ਨਹੀਂ ਹੈਗਾ। ਤੇ ਅੱਗੋਂ ਹੁਣ ਬੱਚਿਆਂ ਦਾ ਕੰਮ ਹੈ। ਬੱਚਿਆਂ ਨੂੰ ਅਸੀਂ ਬੱਚਿਆਂ ਨੂੰ ਦੱਸ ਸਕਦੇ ਹਾਂ ਕਿ ਐਸਾ ਇਹ ਚੀਜ਼ ਹਾਸਲ ਕਰੋਗੇ ਔਰ ਉਹਨਾਂ ਕੋਲ ਬੜਾ ਸ਼ਾਰਟ ਟਾਈਮ ਹੈ। ਇਹ ਬੱਚਿਆਂ ਕੋਲ 3 ਮਹੀਨੇ ਸਿਰਫ ਵਰਲਡ ਕੱਪ, 3 ਮਹੀਨਿਆਂ ਦੇ ਵਿੱਚ ਅਗਰ ਆਪਣੀ ਹਿਸਟਰੀ ਬਣਾਉਣੀ ਹੈ, ਅਗਰ ਆਪਣਾ ਨਾਮ ਬਣਾਉਣਾ ਹੈ, ਅਗਰ ਵਰਲਡ ਚੈਂਪੀਅਨ ਹੋਣਾ ਹੈ, ਹਰ ਚੀਜ਼ ਕੁਰਬਾਨ ਕਰ ਦਿਓ। ਪੰਜਾਬੀ 'ਚ ਕਹਿੰਦੇ ਨਾ ਚਿਲਾ ਕੱਟ ਲਓ, ਹਾਂਜੀ, ਤੇ ਉਹ ਚਿਲਾ ਕੱਟਣ ਵਾਲੀ ਗੱਲ ਹੈ। ਤੇ ਸਪੋਰਟਸਮੈਨ ਜਿਹੜਾ ਨਾ ਉਹ ਜਦੋਂ ਚਿਲਾ ਕੱਟਦਾ ਫਿਰ ਫਰਿਸ਼ਤਾ ਬਣ ਜਾਂਦਾ ਹੈ। ਤੇ ਫਰਿਸ਼ਤਿਆਂ ਦੀ ਮਹਾਰਾਜ ਜਿਹੜੀ ਫੇਰੀ ਹੈ ਉਹ ਅੱਲਾਹ ਤਾਲਾ ਦਾ ਕੋਈ ਨਾ ਕੋਈ ਦਿੰਦਾ ਹੈ। ਤੇ ਇਹ ਕੰਮ ਅਸੀਂ ਇਹਨਾਂ ਨੂੰ ਦੱਸਦੇ ਮੈਂ ਬੱਚਿਆਂ ਨੂੰ, ਔਰ ਮੈਂ ਕੋਈ ਉਮੀਦ ਰੱਖਣਾ ਕਿ ਇਹ ਬੱਚੇ ਇਨਸ਼ਾਅੱਲਾ ਕੌਮ ਨੂੰ ਮਾਯੂਸ ਨਹੀਂ ਕਰਨਗੇ। ਇਨਸ਼ਾਅੱਲਾ। ਕਪਤਾਨ ਜੀ, ਪਿਛਲੇ ਕੁਝ ਅਰਸੇ ਤੋਂ ਦੇਖਿਆ ਕਿ ਪਾਕਿਸਤਾਨ ਦੀ ਹਾਕੀ ਜਿਹੜੀ ਹੈ ਉਹ ਬੜੀ ਜ਼ਵਾਲ ਦਾ ਸ਼ਿਕਾਰ ਹੋ ਗਈ। ਕੀ ਸਮਝਦੇ ਹੋ, ਕੀ ਵਜੂਹਾਤ ਸਨ ਉਹਦੀਆਂ? ਜੀ, ਕੁਝ ਜਗ੍ਹਾ ਤੇ ਜਿਹੜੀ ਮੈਂ ਸਮਝਦਾ ਕਿ ਮੈਂ ਪੈਸੇ ਦੀ ਕਰਪਸ਼ਨ ਵਾਲੇ ਨਹੀਂ ਜਾਂਦਾ। ਜੀ ਜੀ ਬਿਲਕੁਲ। ਜੋ ਮੈਨੂੰ ਸਮਝ ਆਈ ਹੈ, ਜੋ ਮੈਂ ਇਸ ਵਕਤ ਬੱਚਿਆਂ ਨੂੰ ਦੇਖ ਰਿਹਾ ਜਾਂ ਪਿਛਲੇ ਮੈਂ 3 ਹਫ਼ਤਿਆਂ ਤੋਂ ਦੇਖ ਰਿਹਾ, ਬੜਾ ਪੋਟੈਂਸ਼ੀਅਲ ਹੈ, ਬੜਾ ਟੈਲੈਂਟ ਹੈ। ਅੱਛਾ ਮਾਸ਼ਾਅੱਲਾ। ਲੇਕਿਨ ਕਿਉਂਕਿ ਜਿਹੜੀ ਮੈਨੂੰ ਗੱਲਾਂ ਦਾ ਹੁਣ ਅੰਦਾਜ਼ਾ ਹੋ ਰਿਹਾ ਉਹ ਬੱਚਿਆਂ ਦੀ ਸਿਲੈਕਸ਼ਨ ਦੇ ਕਰਪਸ਼ਨ ਸੀ। ਉਹ ਬਹੁਤ ਵੱਡਾ ਜੁਰਮ ਹੈ। ਸਹੀ, ਬਿਲਕੁਲ ਸਹੀ। ਫਾਰ ਐਗਜ਼ਾਮਪਲ ਇੱਕ ਬੱਚਾ ਸਿਆਲਕੋਟ ਤੋਂ ਚੱਲਿਆ ਟ੍ਰਾਇਲ ਦੇਣ ਔਰ ਉਹ ਡਿਜ਼ਰਵ ਕਰਦਾ, ਉਹਨੂੰ ਕਮ ਸੇ ਕਮ 1 2 3 4 ਦਿਨ ਮੌਕਾ ਦੇਣਾ ਚਾਹੀਦਾ ਜੀ। ਬਿਲਕੁਲ। ਔਰ ਫਿਰ ਉਹਦੇ ਤੁਸੀਂ ਪਰ ਅਗਰ ਇੱਕ ਗੇਮ ਆ ਕੇ ਅੱਛਾ ਨਹੀਂ ਖੇਲਦਾ ਪਿਆ ਤੇ ਇਹਦਾ ਮਤਲਬ ਤੁਸੀਂ ਉਹਨੂੰ ਕੱਢ ਦਿਓ ਤਾਂ ਘਰ ਜਾ ਕੇ ਪਿੱਛੇ ਦੱਸੇਗਾ ਓਏ ਉੱਥੇ ਨਾ ਆ ਕੇ ਖੇਲਣਾ, ਉੱਥੇ ਬੜੇ ਜ਼ਾਲਮ ਲੋਕ ਨੇ ਤੇ ਉਹ ਬੜੇ ਬੇਈਮਾਨ ਲੋਕ ਨੇ। ਇਹਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣ ਲੱਗਾ। ਮੈਂ ਅੱਜ ਕੱਲ੍ਹ DH 4 ਕੋਰਟ ਦੇ ਅੰਡਰ ਅਸੀਂ ਇੱਕ ਮੇਰੇ ਨਾਮ ਦਾ ਹਾਕੀ ਸਟੇਡੀਅਮ ਹੈ ਲਾਹੌਰ ਕੈਂਟ 'ਚ। ਜੀ ਮਾਸ਼ਾਅੱਲਾ। ਅਸੀਂ 30 ਬੱਚੇ ਪਾਕਿਸਤਾਨ ਤੋਂ ਇਕੱਠੇ ਕੀਤੇ ਨੇ ਜਿਨ੍ਹਾਂ ਦੀ ਬੋਰਡਿੰਗ ਲੌਜਿੰਗ ਫ੍ਰੀ ਹੈ। 1 ਸਾਲ 3 ਮਹੀਨੇ ਟ੍ਰੇਨਿੰਗ ਤੋਂ ਬਾਅਦ 4 ਮੇਰੇ ਬੱਚੇ ਪਾਕਿਸਤਾਨ ਅੰਡਰ 18 ਚਾਈਨਾ ਖੇਲ ਕੇ ਆਏ। ਇਸ ਵਕਤ 6 ਬੱਚੇ ਪਾਕਿਸਤਾਨ ਅੰਡਰ 18 ਟੀਮ ਦੇ ਅੱਜ ਉੱਥੇ ਟ੍ਰਾਇਲ ਹੋ ਰਹੇ ਨੇ। 2 ਬੱਚੇ ਇਸ ਵਕਤ ਸੀਨੀਅਰ ਕੈਂਪ 'ਚ ਨੇ। ਇਹਦਾ ਮਤਲਬ ਹੈ ਕਿ ਟੈਲੈਂਟ ਬਹੁਤ ਹੈ। ਟੈਲੈਂਟ ਨੂੰ ਹੰਟ ਕਰਨ ਵਾਸਤੇ ਰਾਈਟ ਮੈਨ ਔਨ ਦਾ ਰਾਈਟ ਜੌਬ ਹੋਏ ਤੇ ਫਿਰ ਸਾਡੇ ਪਾਕਿਸਤਾਨ 'ਚ ਕੋਈ ਕਿਸੇ ਚੀਜ਼ ਦੀ ਮੈਂ ਸਮਝਦਾ ਕਮੀ ਨਹੀਂ ਹੈਗੀ। ਔਰ ਫਿਰ ਇਹ ਵੀ ਇੱਕ ਬੜਾ ਵੱਡਾ ਮੈਂ ਸਮਝਦਾ ਅਲਮੀਆ ਕਿ ਜਿਹੜੇ ਡਿਪਾਰਟਮੈਂਟਲ ਟੀਮ ਖਤਮ ਹੋ ਗਈਆਂ। ਹਾਂਜੀ ਹਾਂਜੀ। ਉਹ ਡਿਪਾਰਟਮੈਂਟਲ ਨਾਲ ਕੀ ਹੁੰਦਾ ਕਿ ਬੱਚੇ ਨੂੰ ਇੱਕ ਮੁਆਸ਼ੀ ਤੌਰ ਤੇ ਉਹ ਖੁਸ਼ਹਾਲ ਰਵੇ। ਉਹਨੂੰ ਪਤਾ 1 ਮਹੀਨੇ ਬਾਅਦ ਮੈਨੂੰ 5 ਰੁਪਏ ਆਣੇ ਨੇ ਜਾਂ 5 ਲੱਖ ਆਣਾ ਜਾਂ 10,000 ਆਣਾ, ਉਹਨੂੰ ਪਤਾ ਹੈ। ਲੇਕਿਨ ਜਦੋਂ ਇਹ ਪਤਾ ਹੀ ਨਹੀਂ, ਕਿਉਂਕਿ ਬੜਾ ਸ਼ਾਰਟ ਪੀਰੀਅਡ ਹੁੰਦਾ ਸਪੋਰਟਸਮੈਨ ਦਾ। ਔਰ ਜਦੋਂ ਦੀ ਟਫ ਆਈ ਹੈ, ਕੋਈ 5 ਸਾਲ ਖੇਲਦਾ, ਕੋਈ 6 ਸਾਲ, ਉਹ ਸੁਪਰ ਫਿਟ ਹੈ, ਕੋਈ 10 ਸਾਲ ਖੇਲ ਜਾਂਦਾ। ਉਹ 10 ਸਾਲ ਉਹਨੇ ਆਪਣੀ ਜ਼ਿੰਦਗੀ ਦੇ ਵਾਸਤੇ ਹਰ ਚੀਜ਼ ਇਕੱਠੀ ਕਰਨੀ ਹੈ। ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ। ਅਗਰ ਉਹਦੇ ਕੋਲ ਜੌਬ ਹੈ ਤੇ ਉਹ ਆਪਣੀ ਜੌਬ ਤੇ ਬੈਠੇਗਾ, ਅਗਰ ਨਹੀਂ ਹੈ ਤੇ ਫਿਰ ਉਹ ਬੰਦਾ, ਬਹੁਤ ਸਾਰੇ ਕੇਸ ਐਸੇ ਨੇ ਜਿਹੜੇ ਮੈਨੂੰ ਬੜੀ ਤਕਲੀਫ ਹੁੰਦੀ ਸੁਣ ਕੇ ਕਿ ਓਲੰਪੀਅਨ ਨੇ ਜੌਬਲੈਸ ਨੇ ਔਰ ਉਹਨਾਂ ਦੀ ਬਹੁਤ ਬੁਰੀ ਹਾਲਤ ਹੈ। ਮਨਜ਼ੂਰ ਹਸਨ ਸਾਹਿਬ, ਤੁਸੀਂ ਜਿਹੜੀ ਅਕੈਡਮੀ ਦਾ ਜ਼ਿਕਰ ਕੀਤਾ, ਜਿਹੜੇ ਸਟੇਡੀਅਮ ਦਾ ਜ਼ਿਕਰ ਕੀਤਾ, ਉਹ ਤੁਸੀਂ ਖੁਦ ਚਲਾ ਰਹੇ ਹੋ ਉਸ ਸਟੇਡੀਅਮ ਨੂੰ? ਨਹੀਂ, ਉਹ ਅੰਡਰ ਨਹੀਂ, ਉਹ ਅੰਡਰ 4 ਕੋਰ ਆਰਮੀ ਦੇ ਹੈ। ਆਰਮੀ ਦਾ ਪ੍ਰੋਜੈਕਟ ਨੇ। ਅੱਛਾ। ਉੱਥੇ ਜਨਰਲ ਕਮਰ ਜਵੇਦ ਬਾਜਵਾ ਸਾਹਿਬ ਉਸ ਵਕਤ ਆਰਮੀ ਚੀਫ ਸਨ। ਬੜੇ ਹਾਕੀ ਦੇ ਸ਼ੌਕੀਨ ਸਨ। ਬੜੇ ਨੌਲੇਜ ਸੀ ਉਹਨਾਂ ਨੂੰ। ਔਰ ਸੋਨੇ ਤੋਂ ਸਾਖਾ, ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਨਾ, ਸਾਡੇ ਮੀਆਂ ਮੰਦੂਰ ਅਹਿਮਦ ਸਾਹਿਬ ਹੁੰਦੇ ਸਨ ਹੈਡਮਾਸਟਰ, ਉਹਨਾਂ ਦੇ ਪੋਤੇ ਉਸ ਵਕਤ ਕੋਰ ਕਮਾਂਡਰ ਸਨ, ਜਨਰਲ ਅਜ਼ੀਜ਼ ਸਾਹਿਬ। ਅੱਛਾ। ਤੇ ਉਹਨਾਂ ਨੇ ਉਹ ਆਪਣੇ ਲੈਗਸੀ ਨੂੰ, ਦਾਦੇ ਦੀ ਨੂੰ, ਉਹਨਾਂ ਨੇ ਮੈਨੂੰ ਕਾਲ ਕੀਤਾ। ਐਸੇ ਗਰਾਊਂਡ 'ਚ 4 ਕੋਰ ਦੀ ਟੀਮ ਕਦੀ ਨਹੀਂ ਜਿੱਤੀ।
ਮੈਂ 3 ਮਹੀਨਿਆਂ ਨਾਲ ਲਾਏ, ਉਹ ਟੀਮ ਜਿੱਤ ਗਈ। ਉਹ ਫਿਰ ਉਹਨਾਂ ਨੇ ਕਿਹਾ ਜੀ ਕੀ ਚਾਹੀਦਾ, ਮੈਂ ਕਿਹਾ ਜੀ ਆਪਣੀ ਆਸਟ੍ਰੋ ਟਰਫ ਲਗਾ ਲਓ। ਉਹ ਆਸਟ੍ਰੋ ਟਰਫ ਲਗਾ ਲਈ। ਫਿਰ ਮੈਂ ਕਿਹਾ ਜੀ ਛੋਟੀ ਮਿੰਨੀ ਲਗਾ ਲਓ, ਉਹ ਵੀ ਲਗਾ ਲਈ। ਹੁਣ ਇਹਨਾਂ ਨੇ ਕੀ ਕਰਨਾ ਫਿਰ ਜੀ, ਮੈਂ ਕਿਉਂਕਿ ਆਸਟ੍ਰੇਲੀਆ ਟੂਰ ਕੀਤਾ, ਮੈਂ ਉੱਥੇ ਦੀ ਦੇਖੀ ਸੀ ਸਿਸਟਮ ਕੀ ਹੈਗਾ। ਉੱਥੇ ਫਿਰ ਜਿਹੜੀ ਉਹਨਾਂ ਦੀ ਅਕੈਡਮੀ ਸਿਸਟਮ ਸੀ ਉਹ ਮੈਂ ਦੇਖਿਆ, ਉਸ ਨਜ਼ਰ ਰੱਖਦੇ ਹੋਏ ਚਲਾਇਆ। ਤੇ ਇਹਨੂੰ DHA ਡਿਫੈਂਸ ਹਾਊਸਿੰਗ ਅਥਾਰਟੀ ਅੰਡਰ ਅਸੀਂ ਅੰਬ੍ਰੇਲਾ ਕੰਮ ਕਰ ਰਹੇ ਹਾਂ, ਔਰ ਵੈਰੀ ਕਾਈਂਡ। DHA ਐਂਡ ਆਰਮੀ ਇਜ਼ ਕੰਟਰੀਬਿਊਟਡ ਲੋਟ ਆਫ ਥਿੰਗ, ਕਿਉਂਕਿ ਪਿਛਲੇ ਦਿਨਾਂ 'ਚ ਉੱਥੇ ਪਾਕਿਸਤਾਨ ਜੂਨੀਅਰ, ਪਾਕਿਸਤਾਨ ਸੀਨੀਅਰ ਦੀ ਟ੍ਰੇਨਿੰਗ ਹੋਈ, ਉਹਨਾਂ ਨੂੰ ਪੂਰਾ ਸਪਾਂਸਰ ਕੀਤਾ। ਔਰ ਲੋਟ ਆਫ ਮਨੀ ਸਪੈਂਡ ਫਾਰ ਹਾਕੀ। ਦਿਸ ਇਜ਼ ਅ ਰਿਵਾਈਵਲ ਆਫ ਹਾਕੀ। ਇਸ ਨਜ਼ਰੀਏ ਨਾਲ ਉਹ DHA ਦੀ ਅਸੀਂ ਹਾਕੀ ਟੀਮ ਤਰਤੀਬ ਦਿੱਤੀ, ਔਰ ਮੈਨੂੰ ਉਮੀਦ ਹੈ ਕਿ ਇਨਸ਼ਾਅੱਲਾ ਸਾਡੇ ਕੋਲ ਉਸ 30 ਬੱਚੇ ਨੇ, 10-15 ਸਾਡੇ ਕੋਲ ਸਟੈਂਡ ਬਾਈ ਹੁੰਦੇ ਨੇ। ਜਿਸ ਬੱਚੇ ਨੂੰ ਕਿਤੇ ਜੌਬ ਹੁੰਦੀ ਹੈ ਉਹ ਜਾਂਦਾ ਹੈ, ਕੋਈ ਮੁਖਤਲਿਫ ਡਿਪਾਰਟ ਚਲੇ ਗਏ, ਕੋਈ ਪੰਜਾਬ ਰੇਂਜਰ ਚਲੇਗਾ, ਨੇਵੀ ਚਲਾ ਗਿਆ, ਕੋਈ ਕਸਟਮ ਚਲਾ ਗਿਆ, ਕੋਈ ਆਰਮੀ ਚਲੇ ਗਏ। ਤੇ ਉਹ ਇੱਕ ਸਿਲਸਿਲਾ ਸਦਕਾ ਜਾਰੀਆ ਜਿਹਨੂੰ ਕਹਿ ਲਓ, ਉਹ ਆਰਮੀ ਨੂੰ ਇਸ ਚੀਜ਼ ਦਾ ਕ੍ਰੈਡਿਟ ਜਾਂਦਾ ਹੈ। ਜਨਾਬ ਦਾ ਵੀ ਉਹਦੇ 'ਚ ਹੱਥ ਹਿੱਸਾ ਪੂਰਾ ਪਾਇਆ। ਮੈਂ ਤੇ ਜਵਾਬ ਦੇ ਆਣਾ ਜੀ ਅੱਲਾਹ ਤਾਲਾ ਨੂੰ, ਜਦ ਮੈਨੂੰ ਕੋਈ ਥੋੜਾ ਜਿਹਾ ਨਾਲੇਜ ਰਿਹਾ ਤੇ ਮੈਂ ਕੁਛ ਤੇ ਕਰਾਂ, ਕੁਛ ਥੋੜਾ ਜਿਹਾ ਹਿੱਸਾ ਤੇ ਪਾਵਾਂ। ਮੈਂ ਤੇ ਉਹ ਚੋਂਚ ਦੇ ਵਿੱਚ ਇੱਕ ਪਾਣੀ ਦੇ ਬਰਾਬਰ ਤਿਨਕਾ ਡਾਲ ਰਿਹਾ। ਬਾਕੀ ਮੇਨ ਜਿਹੜੀ ਸਪਾਂਸਰਸ਼ਿਪ ਹੈ ਉਹ ਮੈਂ ਸਮਝਣਾ ਪਾਕਿਸਤਾਨ ਆਰਮੀ ਔਰ ਸੈਕੰਡ DHA ਡਿਫੈਂਸ ਹਾਊਸਿੰਗ ਅਥਾਰਟੀ ਲਾਹੌਰ ਦੀ ਹੈ। ਮਨਜ਼ੂਰ ਹਸਨ ਸਾਹਿਬ, ਇਹ ਅਸੀਂ ਇਸ ਵੇਲੇ ਜਿੱਥੇ ਖੜੇ ਹਾਂ, ਇਹ ਮੇਰਾ ਖਿਆਲ ਬਿਹਤਰੀਨ ਆਸਟ੍ਰੋ ਟਰਫ ਹੈ। ਤੁਸੀਂ ਸਾਰੀ ਉਮਰ ਘਾਹ 'ਤੇ ਹਾਕੀ ਖੇਡੀ, ਤੇ ਤੁਸੀਂ ਸਮਝਦੇ ਹੋ ਕਿ ਆਸਟ੍ਰੋ ਟਰਫ ਦੇ ਆਉਣ ਨਾਲ ਹਾਕੀ ਤਬਦੀਲ ਹੋ ਗਈ ਹੈ? ਨਹੀਂ, ਮੈਂ ਪਹਿਲਾਂ ਜਦੋਂ ਹਾਕੀ ਖੇਲੀ ਨਾ ਉਹ 75 ਪ੍ਰੀ 올림픽 ਕੈਨੇਡਾ ਖੇਲੀ ਟਰਫ ਦੇ ਉੱਤੇ, ਮੁਖਤਲਿਫ ਟਾਈਮ ਖੇਲਦੇ ਰਹੇ। ਲੇਕਿਨ ਉਹਨੂੰ ਪਾਕਿਸਤਾਨ 'ਚ 79 'ਚ ਲੱਗੀ। ਉਸ ਤੋਂ ਪਹਿਲੇ ਵੀ ਟੂਰਨਾਮੈਂਟ ਖੇਲਦੇ ਰਹੇ, ਜਿੱਥੇ ਜਿੱਥੇ ਕਿਸੇ ਮੁਲਕ ਜਾਈਦਾ ਖੇਲੀ ਦੀ ਸੀ। ਇਹਦੇ ਵਿੱਚ ਹਾਕੀ ਫਾਸਟ ਹੋ ਗਈ ਹੈ। ਅੱਛਾ, ਉਸ ਵਕਤ ਹਾਕੀ ਮੁਸ਼ਕਿਲ ਸੀ ਕਿ ਲੈਫਟ ਤੋਂ ਨਿਕਲਦੀ ਐਂ। ਹੁਣ ਤਾਂ ਇੱਥੋਂ ਤੁਸੀਂ ਗੋਲ ਕਰਦੇ, ਰੂਲਸ ਬਦਲ ਗਏ, ਜਿੱਦਾਂ ਟਰਨ ਕਰ ਲਓ, ਬੜਾ ਕੁਛ ਹੈਗਾ। ਲੇਕਿਨ ਇਹ ਫਿਟਨੈਸ ਮੰਗਦੀ ਹੈ। ਇਹ ਗਰਾਊਂਡ ਬੜੀ ਜ਼ਾਲਮ ਹੈ। ਇੱਥੇ 100% ਫਿਟਨੈਸ ਹੀ ਕੰਮ ਕਰਦੀ, ਇੱਥੇ 200% ਫਿਟਨੈਸ ਹੋਵੇ ਤੇ ਫਿਰ ਕਾਮਯਾਬ ਹੈ। ਨਾਜ਼ਰੀਨ, ਮਨਜ਼ੂਰ ਹਸਨ ਸਾਹਿਬ ਨਾਲ ਹੋਣ ਵਾਲੀ ਗੱਲਬਾਤ ਤੁਸੀਂ ਸੁਣ ਰਹੇ ਹੋ, ਤੇ ਇੱਥੇ ਵੇਲਾ ਹੋਇਆ ਇੱਕ ਮੁਕਤਸਰ ਜੇ ਵਕਫੇ ਦਾ। ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣਾ। ਦੁਬਾਰਾ ਜੀ ਆਇਆ ਨੂੰ ਜੀ। ਮਨਜ਼ੂਰ ਹਸਨ ਸਾਹਿਬ, ਜਿਸ ਵੇਲੇ ਪਹਿਲੀ ਦਫਾ ਹਾਕੀ ਦੀ ਸਟਿਕ ਪਕੜੀ ਤੇ ਉਸ ਵੇਲੇ ਖਿਆਲ ਆਇਆ ਜ਼ਿਹਨ 'ਚ ਕਿ ਤੁਸੀਂ ਇੱਕ ਦਿਨ ਵੱਡੇ ਓਲੰਪੀਅਨ ਬਣ ਜਾਓਗੇ? ਕਤਨ ਨਹੀਂ, ਸਿਰਫ ਇਹ ਖਿਆਲ ਸੀ ਕਿ ਮੈਂ ਆਪਣੇ ਸਕੂਲ ਦੀ ਫਸਟ 11 'ਚ ਸ਼ਾਮਿਲ ਹੋਣਾ ਹੈ। ਅੱਛਾ। ਮੈਂ ਉਸ ਵਕਤ 8th ਕਲਾਸ ਦਾ ਸਟੂਡੈਂਟ ਸੀ। ਮੇਰੇ ਕੋਲ ਕੋਈ ਹਾਕੀ ਨਹੀਂ ਸੀ, ਲੇਕਿਨ ਉਹ ਮੈਨੂੰ ਹਾਕੀ ਮਿਲੀ ਸਕੂਲ ਵੱਲੋਂ ਵਕਤੀ ਤੌਰ ਤੇ ਖੇਲਣ ਲਈ। ਅੱਛਾ ਜੀ। ਉਹ ਜਿਸ ਵੇਲੇ ਖੇਲੇ, ਕੁਝ ਅੱਛਾ ਖੇਲੇ ਹੋਵਾਂਗੇ, ਔਰ ਉਹ ਮੈਨੂੰ ਇਹ ਕਿਹਾ ਗਿਆ ਕਿ ਯਾਰ ਤੂੰ ਬੜੀ ਅੱਛੀ ਹਾਕੀ ਖੇਲਣਾ ਹੈ। ਇਨਕਰੇਜ ਕੀਤਾ ਗਿਆ। 1 ਸਾਲ ਬਾਅਦ ਫਿਰ ਨੰਬਰ 2 ਜਿਹੜੀ ਸਕੂਲ ਦੀ ਟੀਮ ਸੀ, ਬਿਕੋਜ਼ ਮੈਂ ਕਲਾਸ 10 'ਚ ਪਹੁੰਚਿਆ ਤੇ ਮੈਂ ਆਪਣਾ ख्वाब ਪੂਰਾ ਕਰ ਲਿਆ। ਫਿਰ ਜਿਸ ਵਕਤ 11 ਖੇਲੀ ਤੇ ਉਸ ਵਕਤ ਇੰਟਰ ਬੋਰਡ ਦੇ ਬੜੇ ਟੂਰਨਾਮੈਂਟ ਹੁੰਦੇ ਸਨ, ਬੜਾ ਕੰਪੀਟੀਸ਼ਨ ਹੁੰਦਾ ਸੀ। ਜੀ ਜੀ। ਅਸੀਂ ਫੈਸਲਾਬਾਦ ਖੇਲਣ ਆਏ ਤੇ ਅਲਹਮਦੁਲਿਲਾ ਕੀ ਸਾਡੀ ਸਕੂਲ ਦੀ ਟੀਮ ਜਿੱਤ ਗਈ। ਅੱਛਾ। ਜੋ ਜਿੱਤ ਗਈ ਤਾਂ ਵਾਪਸ ਸਕੂਲ ਗਏ ਤੇ ਸਾਨੂੰ ਜਨਾਬ ਅਗਲੇ ਦਿਨ ਦੀ ਛੁੱਟੀ ਹੈ ਜੀ। ਫਿਰ ਛੁੱਟੀ 2 ਛੁੱਟੀਆਂ ਉਹ ਨਹੀਂ ਭੁੱਲਦੀਆਂ, ਹੋਰ ਛੁੱਟੀਆਂ ਬੜੀਆਂ ਕੀਤੀਆਂ ਲੇਕਿਨ ਉਹ ਨਹੀਂ ਭੁੱਲਦੀਆਂ, ਉਹ ਸਾਨੂੰ ਜਿੱਤੀਆਂ। ਉਸ ਤੋਂ ਬਾਅਦ ਫਿਰ ਇੱਕ ਟੂਰਨਾਮੈਂਟ ਇੱਥੇ ਜਾਫਰ ਮੈਮੋਰੀਅਲ ਹੁੰਦਾ ਹੈ। ਹਾਂਜੀ ਹਾਂਜੀ ਹਾਂਜੀ। ਫਿਰੋਜ਼ਪੁਰ ਰੋਡ ਤੇ ਬੜਾ ਮਸ਼ਹੂਰ ਹੈ, ਬੜਾ ਮਸ਼ਹੂਰ। ਅਸੀਂ ਉਹ ਖੇਲਣਾ ਹੈ, ਉਹ ਵੀ ਅਸੀਂ ਜਿੱਤ ਗਏ। ਅੱਛਾ। ਉਹ ਜਦੋਂ ਆਲ ਪਾਕਿਸਤਾਨ ਅਸੀਂ ਸਕੂਲ ਦਾ ਜਿੱਤਿਆ ਪਾਕਿਸਤਾਨ, ਜਦੋਂ ਵਾਪਸ ਗਏ ਪੂਰੇ ਗੋਜਰੇ ਨੇ ਸਾਡਾ ਇਸਤਕਬਾਲ ਕੀਤਾ। ਅੱਛਾ। ਇਹ ਸ਼ੌਕ ਦੀ ਫਿਰ ਇਬਤਦਾ ਸ਼ੁਰੂ ਹੋ ਗਈ। ਸਹੀ। ਫਿਰ ਆਸਤਾ ਜਿਸ ਤਰ੍ਹਾਂ ਫਿਰ ਫਸਟ ਈਅਰ 'ਚ ਗਏ, ਫਿਰ ਫਸਟ ਈਅਰ 'ਚ ਇੱਥੇ ਜਦੋਂ ਮੈਂ ਪਹਿਲੇ ਦੱਸਿਆ ਕਿ ਲਾਹੌਰ ਆ ਗਏ, ਫਿਰ ਨਹੀਂ ਰੁਕਿਆ ਕੰਮ ਸਿਲਸਿਲਾ। ਤੇ ਉਹ ਸਿਲਸਿਲਾ ਫਿਰ ਮੈਂ ਸਮਝਦਾ ਕਿ ਮੈਨੂੰ ਜਿਹੜੀ ਗਵਰਨਮੈਂਟ ਕਾਲਜ ਨੇ ਸਪੋਰਟ ਕੀਤਾ। ਮੈਂ ਕੋਈ 1 ਪੈਸਾ ਵੀ ਫੀਸ ਨਹੀਂ ਦਿੱਤੀ। ਅੱਛਾ। ਮੈਂ ਕੋਈ ਕਿਤਾਬ ਨਹੀਂ ਨਾਲ ਖਰੀਦੀ।
ਹਰ ਚੀਜ਼ ਮੈਨੂੰ ਪ੍ਰੋਵਾਈਡ ਕੀਤੀ ਗਈ। ਲੇਕਿਨ ਕਲਾਸ ਮੇਰੇ ਕਲਾਸ ਫੈਲੋ ਅਖਤਰ ਸਕੂਲ ਹੁੰਦੇ ਸਨ, ਅਸੀਂ ਕਲਾਸ ਅਟੈਂਡ ਕਰਦੇ ਸਾਂ। ਕਲਾਸ ਤੋਂ ਬਾਅਦ ਜਦੋਂ ਸਾਡਾ ਪੀਰੀਅਡ ਨਹੀਂ ਸੀ ਹੁੰਦਾ, ਅਸੀਂ ਗਰਾਊਂਡ ਚਲੇ ਜਾਂਦੇ ਸਾਂ, ਫਿਰ ਅਟੈਂਡ ਕਰਦੇ ਸਾਂ, ਫਿਰ ਓਵਲ 'ਚ ਅਸੀਂ ਖੇਡਦੇ ਸਾਂ। ਅੱਛਾ। ਤੇ ਇਹ ਫਿਰ ਦੇਖਦੇ ਹਾਂ ਕਿਉਂਕਿ ਉਸ ਵਕਤ ਹਾਕੀ ਦਾ ਬਹੁਤ ਸ਼ੌਕ ਸੀ। ਅਸੀਂ 70 ਦਾ ਏਸ਼ੀਅਨ ਗੇਮ ਜਿੱਤੀ ਸੀ, ਵਰਲਡ ਕੱਪ ਸਾਰੇ ਟਾਈਟਲ ਪਾਕਿਸਤਾਨ ਕੋਲ ਹੀ ਸਨ ਸਾਰੇ। ਉਹ ਫਿਰ ਸ਼ੌਕ ਬਹੁਤ ਸੀ ਪਾਕਿਸਤਾਨ 'ਚ ਹਾਕੀ ਦਾ। ਤੇ ਦੇਖਦੇ ਆ ਫਿਰ ਖੁਦ ਵੀ ਨਹੀਂ ਪਤਾ ਲੱਗਾ ਕਿਹੜੇ ਵੇਲੇ ਪਾਕਿਸਤਾਨ ਪਲੇਅਰ ਬਣ ਗਏ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਤੁਹਾਡੇ ਕੋਚ ਕੌਣ ਸਨ ਜਾਂ ਤੁਹਾਡੇ ਉਸਤਾਦ ਜਿਨ੍ਹਾਂ ਨੇ ਇਹ ਜਿਹੜਾ ਸਾਰਾ ਟੈਲੈਂਟ ਹੈ ਤੁਹਾਡਾ ਅੰਦਰੋਂ ਕੱਢਿਆ? ਇਹ ਮੈਂ ਇਹ ਸਮਝਦਾ ਕਿ ਇਬਤਦਾ ਤੇ ਗੁਜਰਾਤੀ ਸਨ, ਜਿਹੜੇ ਮੈਂ ਪਹਿਲੇ ਜ਼ਿਕਰ ਕੀਤਾ, ਸਾਡੇ ਸਕੂਲ ਹੈਡ ਮਾਸਟਰ ਜਾਂ OPT ਯਾਕੂਬ ਸਾਹਿਬ ਜਿਨ੍ਹਾਂ ਨੇ ਦੇਖਿਆ। ਫਿਰ ਸਾਡੇ ਮੇਰੇ ਕੋਲ ਸੀਨੀਅਰ ਪਲੇਅਰ ਸਨ, ਇਕਬਾਲ ਬਾਲੀ ਸਾਹਿਬ, ਅੱਛਾ, ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਦੇ ਹਯਾਤ ਨੇ। ਦੂਸਰੇ ਅਸਲਮ ਰੋਡਾ ਸਾਹਿਬ, ਅੱਛਾ, ਕਿਉਂਕਿ ਉਹ ਹਾਈ ਲੈਵਲ ਤੇ ਹਾਕੀ ਖੇਡਦੇ ਹੁੰਦੇ ਸਨ ਤੇ ਅਸੀਂ ਉਹਨਾਂ ਨੂੰ ਦੇਖਦੇ ਸਨ ਉਹ ਕਿਵੇਂ ਖੇਡਦੇ ਨੇ। ਉਸ ਤੋਂ ਬਾਅਦ ਫਿਰ ਜਦੋਂ ਮੈਂ ਲਾਹੌਰ ਆ ਗਿਆ ਤੇ ਇੱਥੇ ਮੈਨੂੰ ਪਿਕ ਕਰਨ ਵਾਲੇ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਮੈਨੂੰ ਪ੍ਰੋਟੈਕਟ ਕੀਤਾ ਉਹ ਡਾਕਟਰ ਗੁਲਾਮ ਰਸੂਲ ਸਨ। ਅੱਛਾ। ਉਹਨਾਂ ਦੇ 3 ਬੇਟੇ ਸਨ ਤੇ ਚੌਥਾ ਮੈਨੂੰ ਕਹਿੰਦੇ ਤੂੰ ਵੀ ਮੇਰਾ ਬੇਟਾ ਹੈ। ਅੱਛਾ। ਮੈਨੂੰ ਰੱਖਿਆ। ਮੈਂ ਰਹਿੰਦਾ ਐਚੀਸਨ ਕਾਲਜ ਸਾਂ, ਪੜ੍ਹਦਾ ਮੈਂ ਗੌਰਮੈਂਟ ਕਾਲਜ ਲਾਹੌਰ ਸਾਂ। ਅੱਛਾ। ਤੇ ਇਹ ਇਬਤਦਾ ਹੋਈ। ਫਿਰ ਦੇਖਦੇ ਮੈਂ ਅਜੇ ਸੈਕੰਡ ਈਅਰ ਦਾ ਸਟੂਡੈਂਟ ਹਾਂ ਤਾਂ ਮੈਂ ਪਾਕਿਸਤਾਨ ਪਲੇਅਰ ਬਣ ਗਿਆ। ਮਾਸ਼ਾਅੱਲਾ। ਜਦੋਂ ਪਾਕਿਸਤਾਨ ਪਲੇਅਰ ਬਣਿਆ ਤੇ ਸਾਡੇ ਉਸ ਵਕਤ ਪ੍ਰਿੰਸੀਪਲ ਡਾਕਟਰ ਅਜਮਲ ਸਾਹਿਬ ਸਨ, ਲਤੀਫ ਬੱਟ ਮਰਹੂਮ ਉਹ ਸਨ, ਤੇ ਉਹ ਫਿਰ ਬੜੀ ਇਨਕਰੇਜ ਮੈਨੂੰ ਮਿਲੀ। ਕਾਲਜ ਦੀ ਟੀਮ ਦਾ ਵੀ ਤੁਸੀਂ ਹਿੱਸਾ ਰਹੇ ਔਰ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਦੀ ਟੀਮ ਦਾ ਵੀ ਹਿੱਸਾ ਰਹੇ। ਤੇ ਯੂਨੀਵਰਸਿਟੀ ਵੱਲੋਂ ਕੋਈ ਖੇਡਦੇ ਆਇਆ ਕੋਈ ਵੱਡਾ ਉੱਥੇ ਤੁਹਾਨੂੰ ਇਜਾਜ਼ ਮਿਲਿਆ ਹੋਵੇ, ਕੋਈ ਬੜਾ ਅਹਿਮ ਤੁਸੀਂ ਕੋਈ ਮੈਚ ਖੇਲਿਆ ਹੋਵੇ? ਪਹਿਲਾ ਇਜਾਜ਼ ਤੇ ਮੈਂ ਗੌਰਮੈਂਟ ਕਾਲਜ ਲਾਹੌਰ ਦਾ ਰੋਲ ਆਫ ਆਨਰ। ਅੱਛਾ, ਮਾਸ਼ਾਅੱਲਾ। ਠੀਕ ਹੈ ਜੀ। ਔਰ ਉਸ ਤੋਂ ਵੀ ਬੜਾ ਮੈਂ ਕੋਈ 1 ਸਾਲ ਜਾਂ 1.5 ਸਾਲ ਪਹਿਲੇ ਮੈਨੂੰ ਲਾਈਵ ਅਚੀਵਮੈਂਟ ਅਵਾਰਡ ਮਿਲਿਆ ਗੌਰਮੈਂਟ ਕਾਲਜ ਲਾਹੌਰ। ਅੱਛਾ, ਮਾਸ਼ਾਅੱਲਾ। ਉਹ ਮੇਰੇ ਲਈ ਸਭ ਮੈਡਲਾਂ ਤੋਂ ਬੜਾ ਹੈ। ਉਹ ਬੜੀ ਇੱਜ਼ਤ ਹੈ ਮੇਰੇ ਇੰਸਟੀਚਿਊਟ ਔਰ ਦੁਨੀਆ ਤੇ ਪਛਾਣਿਆ ਜਾਂਦੀ ਹੈ ਗੌਰਮੈਂਟ ਕਾਲਜ। ਹੁਣ ਤੇ ਵੈਸੇ ਹੀ ਗੌਰਮੈਂਟ ਕਾਲਜ ਯੂਨੀਵਰਸਿਟੀ ਕਹਿੰਦੇ ਹਾਂ, ਅਸੀਂ GC ਲਾਹੌਰ ਕਹਿੰਦੇ ਸਾਂ। ਜੀ ਜੀ। ਔਰ ਅਸੀਂ ਓਲਡ ਡਰਾਵੀਅਨ ਵੀ ਹਾਂ। ਜੀ। ਹਾਂਜੀ। ਤੇ ਇਹ ਬੜਾ ਮੇਰੇ ਲਈ ਆਜ਼ਾਦ ਦੀ ਗੱਲ ਹੈ। ਜਦੋਂ ਕਿਸੇ ਨੂੰ ਪਤਾ ਲੱਗਦਾ ਕਿ ਇਹ ਓਲਡ ਡਰਾਵੀਅਨ ਨੇ ਤੇ ਉਸੇ ਤਰ੍ਹਾਂ ਹੀ ਦੇਖਿਆ ਜਾਂਦਾ ਇੱਕ ਦੂਸਰੇ ਨੂੰ, ਜਿਵੇਂ ਅਸੀਂ ਅੱਜ ਵੀ ਇੱਕ ਕਲਾਸ ਫੈਲੋ ਹਾਂ। ਬਿਲਕੁਲ ਸਹੀ। ਇਹ ਤੇ ਹੈ ਮੇਰੇ ਕਾਲਜ ਦੀ। ਬਾਕੀ ਜਦੋਂ ਅਸੀਂ ਇੰਟਰ-ਯੂਨੀਵਰਸਿਟੀ ਖੇਲੀਏ, ਇੰਟਰ-ਯੂਨੀਵਰਸਿਟੀ ਦੇ ਵਿੱਚ ਵੀ ਮੈਨੂੰ ਰੋਲ ਆਫ ਆਨਰ ਮਿਲਿਆ। ਅੱਛਾ, ਮਾਸ਼ਾਅੱਲਾ। ਇਹ ਕੁਝ ਹੁੰਦਾ ਸੀ ਉਦੋਂ। ਬਿਲਕੁਲ ਸਹੀ। ਇਹ ਬੜਾ ਵੱਡਾ ਰੋਲ ਆਫ ਆਨਰ ਮਿਲਣਾ ਪੰਜਾਬ ਯੂਨੀਵਰਸਿਟੀ ਦਾ, ਉਹ ਇੰਜ ਹੀ ਬਰਾਬਰ ਸੀ ਜਿਵੇਂ ਪਾਕਿਸਤਾਨ ਦਾ ਕਲਰ ਮਿਲ ਗਿਆ ਤੁਹਾਨੂੰ। ਮਨਜ਼ੂਰੁਲ ਹਸਨ ਸਾਹਿਬ, ਤੁਸੀਂ ਗੋਜਰੇ 'ਚ ਹਾਕੀ ਖੇਲੀ। ਗੋਜਰੇ ਦੀਆਂ ਗਲੀਆਂ 'ਚ ਖੇਲਦੇ ਜਦੋਂ ਤੁਸੀਂ ਇੰਟਰਨੈਸ਼ਨਲ ਗਰਾਊਂਡਸ 'ਚ ਪਹੁੰਚੇ, ਉੱਥੇ ਹਾਕੀ ਖੇਲਣੀ ਸ਼ੁਰੂ ਕੀਤੀ, ਤੇ ਕੀ ਤਾਸਰਾਤ ਸਨ ਜਨਾਬ ਦੇ? ਮੇਰਾ ਇੱਕ ਪ੍ਰੋਗਰਾਮ ਮਰਹੂਮ ਪਰਵੇਜ਼ ਦਿਲਦਾਰ ਭੱਟੀ ਨੇ ਕੀਤਾ ਸੀ। ਅੱਛਾ ਜੀ। ਤੇ ਉਹਨਾਂ ਨੇ ਮੈਨੂੰ ਇਹੀ ਸਵਾਲ ਕੀਤਾ ਸੀ ਜਿਹੜਾ ਅੱਜ ਤੋਂ 40 ਸਾਲ ਪਹਿਲੇ ਸੀ। ਸਹੀ। ਉਹ ਯਾਦਾਂ, ਉਹ ਗਲੀਆਂ, ਉਹ ਗੋਜੇ ਦੀ ਮਿੱਟੀ, ਉਹ ਨਹੀਂ ਭੁੱਲਦੀ। ਦੁਨੀਆ ਸਾਰੀ ਦੇਖ ਲਈ, ਦੁਨੀਆ ਦੀ ਖੂਬਸੂਰਤ ਜਗ੍ਹਾ ਦੇਖ ਲਈ, ਜਿਤਨੇ ਵੀ ਮੈਂ ਸਮਝਦਾ ਕਿ ਹਿਸਟੋਰਿਕ ਪਲੇਸ ਦੇਖ ਲਈਆਂ, ਲੇਕਿਨ ਉਹ ਜੇ ਗਲੀਆਂ ਦੀ ਖੁਸ਼ਬੂ, ਵੱਡਿਆਂ ਦੀ ਆਵਾਜ਼, ਤੇ ਉਹ ਮੈਂ ਕਿਸ ਤਰ੍ਹਾਂ ਭੁੱਲ ਸਕਦਾ। ਉਹਨਾਂ ਗਲੀਆਂ 'ਚ ਜਿੱਥੇ ਮੇਰਾ ਘਰ ਸੀ, ਸਾਡੇ ਘਰ ਦੀ ਬੈਕ ਗਲੀ ਤੇ ਇੱਕ ਬੰਦ ਗਲੀ ਸੀ, ਅਸੀਂ ਉੱਥੇ ਇਬਤਦਾ ਕੀਤੀ। ਉਹ ਡੰਡਿਆਂ ਨਾਲ ਸ਼ੁਰੂ ਕੀਤੀ, ਮਹੱਲੇ ਗਲੀ ਦੇ ਸ਼ੁਰੂ ਕੀਤੀ। ਕਰਦੇ ਮੈਨੂੰ ਵੀ ਨਹੀਂ ਸੀ ਪਤਾ ਕਿ ਮੇਰੇ ਅੰਦਰ ਕੀ ਚੀਜ਼ ਹੈ, ਲੇਕਿਨ ਕਿਉਂਕਿ ਜਿਹੜੇ ਸੀਨੇ ਬੰਦੇ ਦੇਖਦੇ ਸਨ, ਕਰਦੇ ਸ਼ੌਕ ਸੀ ਬਸ। ਬਿਲਕੁਲ ਸਹੀ। ਆਂਦੀ ਸੀ, ਤੂਫਾਨ ਸੀ, ਜੋ ਵੀ ਕੁਝ ਸੀ, ਲੇਕਿਨ ਸ਼ਾਮ ਨੂੰ ਗਰਾਊਂਡ 'ਚ ਜ਼ਰੂਰ ਜਾਈਦਾ ਸੀ। ਸਹੀ। ਤੇ ਇਹ ਗੱਲ ਇੱਕ ਦਫਾ ਮੈਂ 74 ਦੇ ਵਿੱਚ, 74 ਦੇ ਵਿੱਚ, ਜਿਹੜੇ ਕਿੰਗ ਆਫ ਹਾਕੀ ਕਹਿੰਦੇ ਧਿਆਨ ਚੰਦ ਇੰਡੀਆ ਦੇ ਨੇ, ਉਹਨਾਂ ਨੂੰ ਪੁੱਛਿਆ ਸੀ, ਦਾਦਾ ਇਹ ਦੱਸੋ ਕਿ ਤੁਹਾਨੂੰ ਇੰਨਾ ਨਾਮ ਹੈ, ਇੰਨੀ ਸ਼ੋਅ, ਤੁਸੀਂ ਕੀ ਕਰਦੇ ਹੋ? ਉਹਨੇ ਕਹਿੰਦਾ ਸੀ ਜਦੋਂ ਗਰਾਊਂਡ ਗਿੱਲੀ ਹੁੰਦੀ ਨਾ ਤੇ ਮੈਂ ਸੜਕਾਂ ਤੇ ਡ੍ਰਿਬਲ ਕਰਨੀ ਸ਼ੁਰੂ ਕਰ ਦਿੰਦਾ ਸਾਂ। ਤੇ ਉਹ ਨਕਲ ਮੈਂ ਔਰ ਅਖਤਰ ਨੇ ਕੀਤੀ। ਅੱਛਾ। ਅਸੀਂ ਵੀ ਐਜੂਕੇਸ਼ਨ ਕਾਲਜ ਜਦੋਂ ਗਰਾਊਂਡ ਗਿੱਲੀਆਂ ਹੁੰਦੀਆਂ ਤਾਂ ਪੱਕੀਆਂ ਸੜਕਾਂ ਤੇ ਕਰਦੇ ਮਤਲਬ ਕਿਸੇ ਚੀਜ਼ ਦੀ ਇੰਤਹਾ ਹੁੰਦੀ ਹੈ ਨਾ, ਮਿਰਾਜ ਹਾਸਲ ਕਰਨ ਵਾਸਤੇ ਤੰਗੀਆਂ ਤੁੰਗੀਆਂ ਇਹੀ ਸੀ ਕਿ ਠੰਡ ਆ ਮੌਸਮ ਹੈ, ਲੇਕਿਨ ਨਹੀਂ, ਟ੍ਰੇਨਿੰਗ ਨਹੀਂ ਛੱਡੀ। ਬਾਰਿਸ਼ ਹੈ, ਆਂधी है, तूफान है, ट्रेनिंग नहीं छड़ी।
ਤੇ ਇਹ ਜਦ ਤੱਕ ਤੁਸੀਂ ਇਹ ਤੁਹਾਡੇ ਅੰਦਰ ਇਹ ਚੀਜ਼ ਨਾ ਪੈਦਾ ਹੋਵੇ ਤੇ ਚੀਜ਼ ਨਹੀਂ ਮਿਲਦੀ। ਬਿਲਕੁਲ ਸਹੀ ਹੈ। ਤੇ ਇਹ ਸਾਰਾ ਸਫ਼ਰ ਜਿਹੜਾ ਤੈਅ ਕੀਤਾ, ਓਲੰਪੀਅਨ ਬਣੇ ਮਾਸ਼ਾਅੱਲਾ, ਤੇ ਇਹਦੀ ਰਾਹ 'ਚ ਮੁਸ਼ਕਲਾਂ ਵੀ ਬੜੀਆਂ ਆਈਆਂ ਹੋਣਗੀਆਂ। ਮੁਸ਼ਕਲਾਂ ਮੈਂ ਸਮਝਦਾ ਕਿ ਐਸੀਆਂ ਸੱਚ ਨਹੀਂ ਸਨ। ਇੱਕ ਮੁਸ਼ਕਲ ਮੈਨੂੰ ਜ਼ਰੂਰ ਆਈ ਕਿ ਜਿਹੜਾ ਮੈਂ 78 ਦਾ ਵਰਲਡ ਕੱਪ ਖੇਲਣਾ ਸੀ, ਚੰਦ ਦਿਨ ਪਹਿਲੇ ਇੱਥੇ ਟੈਸਟ ਖੇਲਦੇ ਮੇਰਾ ਬਾਜ਼ੂ ਫ੍ਰੈਕਚਰ ਹੋ ਗਿਆ ਔਰ ਮੈਂ ਉਦੋਂ ਮੈਚ ਵਰਲਡ ਕੱਪ ਨਹੀਂ ਜਿੱਤਿਆ, ਕੋਈ 2 ਖੇਲ ਚੁੱਕਿਆ ਤਾਂ ਪਹਿਲੇ, ਤੀਸਰਾ ਮਿਸ ਹੋ ਗਿਆ ਔਰ ਉਹ ਫਿਰ ਮੈਨੂੰ 4 ਸਾਲ ਇੰਤਜ਼ਾਰ ਕਰਨਾ ਪਿਆ ਜਿਹੜਾ 82 ਦਾ ਵਰਲਡ ਕੱਪ। ਤੇ ਉਹਦੇ ਵਿੱਚ ਮੈਂ ਦਿਨ ਰਾਤ ਇੱਕ ਕੀਤੀ ਸੀ ਕਿ ਇੱਕੋ ਹੀ ਮਾਟੋ ਸੀ ਕਿ ਮੈਂ ਵਰਲਡ ਕੱਪ ਲੈ ਕੇ ਆਣਾ ਹੈ ਔਰ ਉਹ ਮੇਰਾ ख्वाब ਇਹ ਸੀ ਕਿ ਇਹ ਮੈਂ ਵਰਲਡ ਕੱਪ ਗੋਜਰਾ ਲੈ ਕੇ ਜਾਣਾ ਹੈ। ਜ਼ਬਰਦਸਤ। ਔਰ ਉਹ ਫਿਰ ਨੂਰ ਖਾਨ ਮਰਹੂਮ, ਆਤਫ ਮਰਹੂਮ, ਅੱਲਾ ਉਹਨਾਂ ਨੂੰ ਗਰੀਕ ਰਹਿਮਤ, ਉਹਨਾਂ ਕੋਲੋਂ ਸਪੈਸ਼ਲ ਪਰਮਿਸ਼ਨ ਲਈ ਉਹ ਵਰਲਡ ਕੱਪ ਗੋਜਰਾ ਲੈ ਕੇ ਗਏ ਤੇ ਉੱਥੇ ਦੀ ਉਹ ਫੋਟੋਗ੍ਰਾਫ ਅੱਜ ਵੀ ਜਦੋਂ ਜਾਂਦੇ ਤਾਂ ਅੱਖਾਂ 'ਚੋਂ ਆਂਸੂ ਆਉਂਦੇ ਨੇ। ਤੁਹਾਨੂੰ ਦੀ ਗ੍ਰੇਟ ਵਾਲ ਦਾ ਲਕਬ ਦਿੱਤਾ ਗਿਆ, ਇਹ ਕਦੋਂ ਮਿਲਿਆ ਤੇ ਕਿਹਨੇ ਦਿੱਤਾ ਤੁਹਾਨੂੰ? ਅੱਛਾ, ਜਦੋਂ ਇਹ ਮਿਲਿਆ ਨਾ, ਇਹ 75 ਵਰਲਡ ਕੱਪ ਦੇ ਵਿੱਚ ਮੈਨੂੰ ਮਿਲਿਆ। ਇੰਟਰਨੈਸ਼ਨਲ ਮੀਡੀਆ ਸੀ, ਮਤਲਬ ਮੈਂ ਕੋਈ ਖੇਡ ਰਿਹਾ ਸਾਂ, ਕੋਈ ਅੱਛਾ ਖੇਡ ਰਿਹਾ ਸਾਂ, ਡਿਫੈਂਸ ਕਰ ਰਿਹਾ ਸਾਂ, ਗੋਲ ਕਰ ਰਿਹਾ ਸਾਂ, ਰੋਕ ਰਿਹਾ ਸਾਂ, ਉਹ ਮੈਨੂੰ ਵੀ ਨਹੀਂ ਪਤਾ। ਉਹ ਅਗਲੇ ਦਿਨੋਂ ਜਦੋਂ ਉੱਥੇ ਨੈਸ਼ਨਲ ਪੇਪਰ ਦੇ ਵਿੱਚ ਪ੍ਰਿੰਟ ਮੀਡੀਆ ਤੇ ਆਪਣਾ ਇਲੈਕਟ੍ਰੋਨਿਕ ਮੀਡੀਆ ਚੱਲਿਆ, ਦੇਖਿਆ ਤੇ ਉਹਨਾਂ ਲਿਖਿਆ ਮਦੁੱਲਾ ਸਟਿਲ ਲਾਈਕ ਦ ਗ੍ਰੇਟ ਵਾਲ, ਗ੍ਰੇਟ ਚਾਈਨਾ ਵਾਲ। ਅੱਛਾ, ਮੈਨੂੰ ਉਹਦੀ ਸਮਝ ਨਾ ਲੱਗੀ ਇਹ ਕੀ ਕਹਿ ਗਏ ਨੇ। ਦੀਵਾਰੇ ਚੀਨ ਦਾ ਨਾਮ ਸੁਣਿਆ ਸੀ, ਲੇਟਰ ਹੁਣ ਜਦੋਂ ਉਹਦਾ ਮਤਲਬ ਥੱਲੇ ਉਹਦੀ ਡਿਟੇਲ ਪੜ੍ਹੀ ਤੇ ਫਿਰ ਉਹਦੇ ਵਾਸਤੇ ਮੈਨੂੰ ਅੱਗੋਂ ਵੀ ਬੜੀ ਮਿਹਨਤ ਕਰਨੀ ਪਈ। ਸਹੀ। ਕਿਸੇ ਨੇ ਮੈਨੂੰ ਕਿਹਾ ਕਿ ਉਹਦੇ ਉੱਤੇ ਉਹ ਜਿਹੜੀ ਦੀਵਾਰ ਮੈਂ ਦੇਖੀ ਤੇ ਹੈ ਨਹੀਂ ਸੀ ਤੇ ਇਹ ਮੈਂ ਜਾ ਕੇ ਜਦੋਂ ਪਹਿਲੀ ਦਫਾ ਦੇਖੀ ਉਹ 90 'ਚ ਦੇਖੀ, ਜਦੋਂ ਮੈਂ ਏਸ਼ੀਅਨ ਉੱਤੇ ਗੇਮ ਹੋਈਆਂ ਤੇ ਮੈਂ ਟੀਮ ਦਾ ਕੋਚ ਸਾਂ। ਅਸੀਂ ਉਹ 골ਡ ਮੈਡਲ ਜਿੱਤਿਆ। ਅਸੀਂ ਜਿੱਤਣ ਤੋਂ ਬਾਅਦ ਮੈਂ ਇਸਲਾਉਦੀਨ ਤੇ ਜਿਹੜੇ ਮੈਂ ਸਮਝਦਾ ਕਿ ਮੇਰੇ ਉਸਤਾਦ ਜਿਨ੍ਹਾਂ ਨੇ ਮੈਨੂੰ ਗੋਜੇ ਲੈ ਕੇ ਆਏ, ਇੱਥੇ ਪੜਾਇਆ ਲਿਖਾਇਆ ਸਾਰਾ ਕੁਝ, ਡਾਕਟਰ ਗੁਲਾਮ ਰਸੂਲ ਅਖਤਰ ਦੇ ਵਾਲਿਦ, ਅਸੀਂ ਤਿੰਨੇ ਹੀ ਜਾ ਰਹੇ ਹਾਂ। ਜਦੋਂ ਮੈਂ ਦੀਵਾਰ ਤੇ ਚੜ੍ਹਿਆ ਤੇ ਮੈਂ ਅਜ਼ਰਾਏ ਓਕੇ ਕਹਿੰਦੇ ਨੇ ਇਲਤਜਾ, ਮੈਂ ਕਿਹਾ ਜੀ ਇਹ ਦੇਖੋ ਮੈਨੂੰ ਅੱਜ ਪਤਾ ਲੱਗਾ ਹੈ ਕਿ ਮੈਨੂੰ ਦੀਵਾਰੇ ਚੀਨ ਕਿਉਂ ਕਹਿੰਦੇ ਸਨ। ਕੀ ਕਹਿੰਦੇ ਸਨ? ਉਸਤਾਦ ਸਨ ਨਾ ਮੇਰੇ, ਤੇ ਉਹ ਕਹਿੰਦੇ ਤੈਨੂੰ ਕਿਹੜੇ ਪਾਗਲ ਨੇ ਕਿਹਾ ਸੀ ਹਾਂਜੀ। ਤੇ ਕਹਿਣ ਦਾ ਮਤਲਬ ਕਿ ਉਹਦੇ ਵਿੱਚ ਵੀ ਮੈਨੂੰ ਇੱਕ ਸਬਕ ਉਹਨਾਂ ਨੇ ਦਿੱਤਾ ਜੀ 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 ਕਿ ਉਹ ਇਸ ਤੋਂ ਵੀ ਬੜੀਆਂ ਚੀਜ਼ਾਂ ਨੇ। ਬਿਲਕੁਲ ਸਹੀ। ਉਹ ਇਹ ਮੈਨੂੰ ਇੱਕ ਆਜ਼ਾਦ ਹੈ ਕਿ ਦੀਵਾਰੇ ਚੀਨ ਕਿਹਾ ਜਾਂਦਾ ਸੀ ਔਰ ਉਹਦੇ ਪਿੱਛੇ ਇੱਕ ਨੈਚੁਰਲ ਅੱਲਾਹ ਤਾਲਾ ਦਾ ਟੈਲੈਂਟ ਸੀ, ਕੁਝ ਆਪਣੀ ਮਿਹਨਤ ਸੀ। ਔਰ ਮੇਰੇ ਨਾਲ ਉਸ ਵਕਤ ਮਰਹੂਮ ਮਨਵਰ ਜ਼ਮਾਨ ਸਨ ਤੇ ਅਸੀਂ ਇੱਕ ਅੰਡਰਸਟੈਂਡਿੰਗ ਨਾਲ ਖੇਲਦੇ ਸਾਂ। ਅਗਰ ਉਹਦੇ ਕੋਲ ਬਾਲ ਛਿਨ ਜਾਂਦਾ ਸੀ ਤੇ ਮੈਂ ਲੈ ਲੈਂਦਾ, ਅਗਰ ਮੇਰੇ ਕੋਲ ਛਿੰਦਾ ਸੀ ਤੇ ਉਹ ਲੈ ਲੈਂਦਾ। ਤੇ ਇਹ ਇੱਕ ਆਪਣੀ ਜਿਹੜੀ ਮੀਡੀਆ ਸੈੱਲ ਬੈਠਾ ਹੁੰਦਾ ਉਸ ਕਵਰ ਕਰ ਰਿਹਾ, ਉਹ ਆਪਣੇ ਆਪਣੇ ਤਾਸਰਾਤ ਜਦੋਂ ਰਕਮ ਕਰਦਾ ਉਹਦੇ ਵਿੱਚ ਕਿਸੇ ਨੂੰ ਫਲਾਈਂਗ ਹਾਊਸ ਕਹਿ ਦਿੰਦਾ, ਕਿਸੇ ਨੂੰ ਦੀਵਾਰੇ ਚੀਨ ਕਹਿ ਦਿੰਦਾ। ਤੇ ਇਹ ਆਜ਼ਾਦ ਮੈਨੂੰ ਮਿਲਿਆ 75 ਦੇ ਵਰਲਡ ਕੱਪ ਤੇ। ਇੰਡੀਆ ਨਾਲ ਜਿਸਲੇ ਪਾਕਿਸਤਾਨ ਦਾ ਮੈਚ ਹੁੰਦਾ ਸੀ ਤੇ ਜ਼ਿਹਨ 'ਚ ਕੀ ਹੁੰਦਾ ਸੀ ਤੁਹਾਡੇ 'ਚ? ਦੇਖੋ ਜੀ, ਇੱਕ ਕੋਈ ਖੌਫ ਕਦੇ ਨਹੀਂ ਸੀ ਹੋਇਆ। ਸੋਚ ਜ਼ਰੂਰ ਹੁੰਦੀ ਸੀ ਕਿ ਫਲਾਣਾ ਬੰਦਾ ਫਲਾਣਾ ਬੰਦਾ ਇਹ ਮੂਵਮੈਂਟ ਐਸੇ ਇਹਨੂੰ ਕਰਨਾ ਹੈ, ਕਿਉਂਕਿ ਡਿਫੈਂਸ ਮੇਰੀ ਅਖਤਰ ਦੀ ਮਨਵਰ ਦੀ ਬੜੀ ਅੰਡਰਸਟੈਂਡਿੰਗ ਹੁੰਦੀ ਸੀ ਕਿ ਇਸ ਬੰਦੇ ਨੂੰ ਇਹਨੇ ਲੈਣਾ, ਇਸ ਬੰਦੇ ਇਹਨੇ ਲੈਣਾ, ਇਸ ਬੰਦੇ ਨੂੰ ਇਹ ਲੈਣਾ। ਤੇ ਉਹ ਸਾਨੂੰ ਕੋਈ ਖੌਫ ਨਹੀਂ ਸੀ ਹੁੰਦਾ। ਅੱਛੀ ਹਾਂ, ਬਰਾਬਰ ਦੀਆਂ ਟੀਮਾਂ ਹੁੰਦੀਆਂ ਸਨ। ਤੇ ਮੈਂ ਤੁਹਾਨੂੰ ਇੱਕ ਹਿਸਟੋਰਿਕ ਦੱਸਾਂ ਕਿ ਏਸ਼ੀਅਨ ਗੇਮ ਤਹਿਰਾਨ 74 ਫਾਈਨਲ ਮੈਚ ਪਹਿਲੇ ਦਿਨ ਬਰਾਬਰ, ਬੜੀ ਖੂਬਸੂਰਤ ਹਾਕੀ ਹੋਈ। ਇੰਡੀਆ ਪਾਕਿਸਤਾਨ ਦੀ ਪਬਲਿਕ ਬੈਠੀ ਹੈ ਬਾਹਰ, ਫੈਸਲਾ ਹੋਇਆ ਕਿ ਉਹਦਾ ਸਟ੍ਰੋਕ ਲੱਗ ਜਾਣ। ਪਬਲਿਕ ਸਾਰੀ ਅੰਦਰ ਆ ਗਈ। ਉਹਨੇ ਕਿਹਾ ਨਹੀਂ, ਅਸੀਂ ਨਹੀਂ, ਅੱਛਾ ਸਟ੍ਰੋਕ ਨਹੀਂ ਲੱਗਣ ਦੇਣੇ, ਓਏ ਹੋਏ ਹੋਏ, ਅਸੀਂ ਇਹ ਮੈਚ ਦੁਬਾਰਾ ਵੇਖਣਾ ਚਾਹੁੰਦੇ ਹਾਂ। ਕੋਈ ਕਿਤੋਂ ਯੂਰਪ ਤੋਂ ਆਇਆ ਸੀ, ਕੋਈ ਕਿਤੋਂ ਆਇਆ ਸੀ, ਬੜਾ ਮੈਚ ਹੁੰਦਾ ਸੀ। ਜੀ ਜੀ। ਦੂਸਰੇ ਦਿਨ ਮੈਚ ਹੋਇਆ, ਸਾਨੂੰ ਵੀ ਬੜਾ ਕੌਨਫੀਡੈਂਸ ਸੀ, ਅਸੀਂ ਫਿਰ ਉਹ 2-0 ਤੇ ਜਿੱਤੇ। ਅੱਛਾ ਵਾਹ। ਮਤਲਬ ਇਹ ਇੰਨਾ ਕੌਨਫੀਡੈਂਸ ਸੀ, ਕਦੀ ਖੌਫ ਵਾਲੀ ਗੱਲ ਕਦੀ ਨਹੀਂ ਸੀ ਆਈ। ਹਾਂ, ਸੋਚੀਦਾ ਜ਼ਰੂਰ ਸੀ ਇਕੁਅਲ ਟੀਮ ਹੈ, ਇਕੁਅਲ ਸਟਾਈਲ ਹੈ, ਇਕੁਅਲ ਪਲੇਅਰ ਨੇ, ਲੇਕਿਨ ਅਸੀਂ ਮੈਂ ਸਮਝਦਾ ਸਾਡੇ ਕੋਲ ਐਜ ਸੀ ਕਿ ਸਾਡੇ ਕੋਲ ਫਾਰਵਰਡ ਲਾਈਨ ਤੇ ਡਿਫਾਈ ਲਾਈਨ, ਗੋਲਕੀਪਰ ਮੁਸਲਿਮ ਸ਼ਨੀ, ਕਿਆ ਬਾਤ ਹੈ, ਮਨਵਰ ਜ਼ਮਾਨ ਹੈ, ਮੈਂ ਵਾਂ ਵਿੱਚ ਅਖਤਰ ਹੈ, ਰਾਈਟ ਤੇ ਕਦੀ ਰਸ਼ੀਦ ਹਸਨ ਆ ਗਿਆ, ਕਦੀ ਲੈਫਟ ਹਾਫ
ਚੇਂਜ ਹੁੰਦੇ ਰਹਿੰਦੇ ਸਨ। ਜੀ ਜੀ ਇਸੇ ਤਰ੍ਹਾਂ ਰਾਈਟ ਤੇ ਸਲਾਹ ਹੈ, ਰਾਈਟ ਤੇ ਮੰਦੂ ਜੂਨੀਅਰ ਹੈ, ਸੈਂਟਰ 'ਚ ਰਸ਼ੀਦ ਜੂਨੀਅਰ ਹੈ, ਲੈਫਟ ਨਜ਼ਾਰ ਸ਼ੇਖ ਹੈ, ਸ਼ਨਾਜ਼ ਸ਼ੇਖ ਹੈ, ਸਮੀ। ਤੇ ਇੱਕ ਕੌਨਫੀਡੈਂਸ ਬੜਾ ਹੁੰਦਾ ਸੀ ਸਾਨੂੰ। ਤੇ ਮਨਜ਼ੂਰੁਲ ਹਸਨ ਸਾਹਿਬ, ਇਹ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਕੋਈ ਐਸਾ ਫਾਰਵਰਡ ਜਿਹੜਾ ਦੁਨੀਆ ਦਾ ਮਸ਼ਹੂਰ ਤਰੀਨ ਔਰ ਤੇਜ਼ ਰਫ਼ਤਾਰ ਫਾਰਵਰਡ ਜਿਹੜਾ ਜਿਹਦੇ ਬਾਰੇ 'ਚ ਤੁਸੀਂ ਸੋਚਿਆ ਹੋਵੇ ਕਿ ਯਾਰ ਇਹਨੂੰ ਰੋਕਣਾ ਬੜਾ ਮੁਸ਼ਕਲ ਕੰਮ ਹੈ? ਸੱਚ ਐਸਾ ਨਹੀਂ ਸੀ, ਲੇਕਿਨ ਇੱਕ ਜਿਹੜਾ ਮੈਂ ਪਸੰਦ ਜਿਹਨੂੰ ਕਰਨਾ ਪਰਸਨਲ, ਜਿਹਨੂੰ ਮੈਂ ਸਮਝਦਾ ਕਿ ਇਹ ਡੇਂਜਰਸ ਹੁੰਦਾ ਹੈ, ਉਹ ਹੈ ਸੀ ਚਾਰਲਸਵਰਥ, ਆਸਟ੍ਰੇਲੀਆ ਦਾ। ਬਿਲਕੁਲ ਸਹੀ। ਠੀਕ ਹੈ ਜੀ। ਉਹ ਬੜਾ ਖੂਬਸੂਰਤ ਆ ਕੇ ਲਿਫਟ ਕੇ ਕੰਟਰੋਲ, ਜਿਹੜਾ ਸਾਡਾ ਹਸਨ ਸਾਡਾ ਖੇਡਦਾ ਨਾ, ਐਵੇਂ ਉਹਦਾ ਵੀ ਉਹੀ ਸਟਾਈਲ ਹੁੰਦਾ ਸੀ। ਉਹ ਸਮ ਟਾਈਮ ਡੇਂਜਰਸ ਸਾਬਤ ਹੁੰਦਾ ਸੀ। ਬਿਲਕੁਲ ਸਹੀ। ਤੇ ਮੇਰੀ ਜਿਹੜੀ ਆਪਣੇ ਜ਼ਾਤੀ ਤੌਰ ਤੇ ਪਸੰਦੀਦਾ ਖਿਡਾਰੀ ਸੀ, ਉਹ ਹੈਗਾ ਸੀ ਜਰਮਨ ਦਾ ਮਾਈਕਲ ਪੀਟਰ। ਹਾਂ ਬਿਲਕੁਲ ਬੜਾ ਖੂਬਸੂਰਤ ਫੁੱਲ ਬੈਕ ਸੀ, ਬੜਾ ਸਟੱਡੀ ਫੁੱਲ ਬੈਕ ਸੀ, ਮੈਨੂੰ ਬੜਾ ਪਸੰਦ ਸੀ। ਬਿਲਕੁਲ ਸਹੀ। ਇਹ ਮੇਰੇ ਦੋ ਆਪਣੇ ਫੇਵਰੇਟ ਪਲੇਅਰ ਸਨ, ਚਾਰਲਸਵਰਥ ਔਰ ਮਾਈਕਲ ਪੀਟਰ। ਮਨਜ਼ੂਰੁਲ ਹਸਨ ਸਾਹਿਬ, ਤੁਸੀਂ ਸਮਝਦੇ ਹੋ ਕਿ ਜਿਹੜੀ ਸਾਡੀ ਫੈਡਰੇਸ਼ਨ ਹੈ ਉਹਦੇ ਜਿਹੜੇ ਮਾਮਲਾਤ ਨੇ, ਉਹ ਮੈਂ ਮਾਜ਼ੀ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਹੁਣ ਤੇ ਮਾਮਲਾ ਥੋੜ੍ਹੇ ਜਿਹੇ ਕੁਝ ਦੇਖ ਰਹੇ ਹਾਂ ਅਸੀਂ, ਮਾਮਲਾ ਫੈਡਰੇਸ਼ਨ ਦੇ ਵਿੱਚ ਜਿਹੜੇ ਇੰਤਜ਼ਾਮੀ ਮਾਮਲਾਤ ਸਨ ਉਹਨਾਂ ਦੀ ਵਜ੍ਹਾ ਨਾਲ ਵੀ ਹਾਕੀ ਥੋੜ੍ਹੀ ਜਿਹੀ ਡਿਸਟਰਬ ਹੋਈ। ਕੋਈ ਸ਼ੱਕ ਨਹੀਂ ਇਹਦੇ ਵਿੱਚ, ਬਹੁਤ ਜ਼ਿਆਦਾ ਹੋਈ। ਵਿਜ਼ਨ ਨਹੀਂ ਸੀ। ਮੈਂ ਦੱਸੋ ਨਾ, ਪਿਛਲੇ 20 ਸਾਲਾਂ 'ਚ ਕਿਸੇ ਇੱਕ ਦਿਨ ਵੀ ਉਹਨਾਂ ਨੇ ਕਿਤੇ ਟੈਲੈਂਟ ਹੰਟ ਨਹੀਂ ਕੀਤਾ। ਮਤਲਬ ਆਪਣੀ ਸੀਟ ਨੂੰ ਬਚਾਉਣ ਵਾਸਤੇ ਕੋਈ ਕੰਮ ਜਿਹੜਾ ਹੁੰਦਾ ਨਾ ਕਿ ਬਈ ਪਲਾਨਿੰਗ ਕਰਨੀ, ਪਾਕਿਸਤਾਨ A ਟੀਮ ਬਣਾਉਣੀ ਹੈ, ਇੱਕ ਵਾਈਟ ਟੀਮ ਬਣਾਉਣੀ ਹੈ, ਇੱਕ ਜੂਨੀਅਰ ਬਣਾਉਣੀ। ਦੇਖੋ ਨਾ, ਸਡਨਲੀ ਇਹ ਹੁਣ ਹੋਇਆ ਤੇ ਇੱਕਦਮ ਨੈਸ਼ਨਲ ਜੂਨੀਅਰ ਹੋ ਗਈ, ਨੈਸ਼ਨਲ ਜੂਨੀਅਰ ਅੰਡਰ 18 ਹੋ ਗਈ, ਉਹਦਾ ਕੈਂਪ ਲੱਗ ਗਿਆ, ਅੰਡਰ 21 ਦਾ ਕੈਂਪ ਲੱਗ ਗਿਆ, ਉਹਦੇ ਬੱਚੇ ਸਿਲੈਕਟ ਹੋ ਗਏ, ਇਹ ਹੋ ਗਏ 60 ਬੱਚੇ। ਅਸੀਂ ਇਹ ਇਬਤਦਾ ਕਰ ਦਿੱਤੀ, ਪ੍ਰੋਸੈਸ ਦੇ ਨਾਲ ਚੱਲ ਰਿਹਾ ਤੁਸੀਂ। ਟੈਲੈਂਟ ਹੰਟ ਕੀਤਾ, ਘਰ ਗਏ ਨੇ, 5.5 ਸਿਲੈਕਟਰ ਗਏ ਨੇ, ਫਿਰ ਨਾਲ ਹਸਨ ਸਰਦਾਰ ਗਏ ਨੇ, ਰਸ਼ੀਦ ਆਪਣਾ ਸਲਾਉਦੀਨ ਗਏ ਨੇ, ਮੈਂ ਗਿਆ ਤੇ ਲੱਗੇ ਆ ਨਾ ਜੀ, ਯਾਦ ਮਹਿਮੂਦ ਗਏ ਨੇ। ਫਿਰ ਇਹ ਸਾਰਾ ਇੱਕ ਪ੍ਰੋਸੈਸ ਦੀ ਨਜ਼ਰ ਹੈ। ਔਰ ਅੱਜ ਵੀ ਮੈਨੂੰ ਅੱਲਾਹ ਤਾਲਾ ਕੋ ਬੜੀ ਉਮੀਦ ਹੈ, ਜਿੰਨਾ ਮੈਂ ਟੈਲੈਂਟ ਦੇਖਿਆ ਛੋਟੇ ਬੱਚੇ ਨੇ ਜੀ, ਕਿ ਅੱਜ ਵੀ ਅਸੀਂ ਉਹਨੂੰ ਇਮਾਨਦਾਰੀ ਨਾਲ ਹੰਟ ਕਰ ਲਈਏ, ਸਹੀ ਬੰਦਿਆਂ ਨੂੰ ਦੇ ਦਈਏ ਔਰ ਉਹਨਾਂ ਦੀ ਟ੍ਰੇਨਿੰਗ ਕੀ ਹੈ? ट्रेनिंग जरूरी नहीं आखिर फिर उन्होंने इंसान बना रही है। अगर इंसान अच्छा बन जाएगा स्पोर्टमैन खुद बन जाएगा। बिल्कुल सही। तो कहने का मतलब है कि टैलेंट है, इस टेक टाइम, 2 साल 2.5 साल ਅਸੀਂ ਜ਼ਰੂਰ ਵਿਕਟਰੀ ਸਟੈਂਡ ਤੇ ਆਉਣਾ ਸ਼ੁਰੂ ਕਰ ਦਿਆਂਗੇ। ਇਮਾਨਦਾਰੀ ਨਾਲ ਕੰਮ ਸ਼ੁਰੂ ਕਰੀਏ ਤੇ ਇਹ ਡਾਕ ਬੇਸ ਤੇ ਕੰਮ ਨਹੀਂ। ਨਾਜ਼ਰੀਨ, ਇੱਥੇ ਵੇਲਾ ਹੋਇਆ ਇੱਕ ਮੁਖਤਸਰ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੂੰ ਜੀ। ਮਨਜ਼ੂਰੁਲ ਹਸਨ ਸਾਹਿਬ, ਤੁਸੀਂ ਹੁਣੇ ਜ਼ਿਕਰ ਕੀਤਾ ਫੈਡਰੇਸ਼ਨ ਦੇ ਵਿੱਚ ਜਿਹੜੀਆਂ ਬਦ ਇੰਤਜ਼ਾਮੀਆਂ ਹੋਈਆਂ ਸਨ ਪਿਛਲੇ ਦੌਰ 'ਚ, ਤੇ ਅਸੀਂ ਦੇਖਿਆ ਆਮ ਤੌਰ ਤੇ ਕਿ ਹਾਕੀ ਦੇ ਵਿੱਚ ਸਿਆਸਤ ਦਾ ਬੜਾ ਅਮਲ ਦਰਾਮਦ ਸ਼ੁਰੂ ਹੋ ਗਿਆ, ਤੇ ਇਹਦੇ ਨਾਲ ਵੀ ਬੁਰਾਈਆਂ ਨਹੀਂ ਪੈਦਾ ਹੋਈਆਂ ਹਾਕੀ ਜੈਸੇ ਖੇਲ ਦੇ ਵਿੱਚ? ਅਸਲ 'ਚ ਨਾ ਜਿਸ ਵਕਤ ਪੋਲੀਟੀਕਲੀ ਬੰਦਾ ਅਪਾਇੰਟ ਹੁੰਦਾ ਨਾ, ਤੇ ਇਹ ਇਬਤਦਾ ਉਦੋਂ ਹੋਈ। मतलब एक बंदा जिससे नूर खान जैसा बंदा प्रेसिडेंट होवे, जी जी, एयर मार्शल उमर फारूक जैसे बंदे हों, एयर मार्शल दाऊद पोता जैसे प्रेसिडेंट हों, उस जगह ते आके पोलिटिकली कासम ज़िया प्रेसिडेंट बन जाए, तो वो डिजर्व नहीं सी। बिल्कुल सही। ठीक है, और अपनी एक कंट्रीब्यूशन सी, अपनी सियासी वाबस्तगी सी, लेकिन वो काम ठीक नहीं होया। ਉਹਦਾ ਨਤੀਜਾ ਕੀ ਹੋਇਆ ਕਿ ਉਹ ਜਿਹੜਾ ਰਾਈਟ ਮੈਨ ਔਨ ਰਾਈਟ ਪਲੇਸ ਉਹ ਨਹੀਂ ਸੀ ਹੋ ਸਕਿਆ। ਫਿਰ ਜ਼ਾਹਰ ਹੈ ਉਸ ਬੰਦੇ ਨੇ ਜਿਹਨੂੰ ਨੂੰ ਉੱਥੇ ਲਗਾਇਆ, ਜਿਨ੍ਹਾਂ ਨੇ ਉਹ ਡਿਜ਼ਰਵ ਨਹੀਂ ਕਰਦਾ ਲਗਾਇਆ, ਤੇ ਫਿਰ ਉਹ ਪ੍ਰੈਸ਼ਰ ਵੀ ਪਾਉਂਦੇ ਨੇ ਜੀ। ਹਾਂ, ਕਿ ਜੀ ਇਹ ਸਾਡੀ ਪਾਰਟੀ ਦਾ, ਸਾਡੇ ਬੰਦੇ ਨੇ, ਇਹਨਾਂ ਰੱਖੋ, ਇਹਨਾਂ ਲਗਾਓ, ਇਹਨਾਂ ਲਗਾਓ। ਉਹ ਇਬਤਦਾ ਸ਼ੁਰੂ ਹੋ ਗਈ। ਉਹ ਖੁਦ ਵੀ ਕਮਿਟ ਕਰਦੇ ਇਹਨਾਂ ਚੀਜ਼ਾਂ ਨੂੰ। ਠੀਕ ਹੈ, ਤੇ अगर जिमें हुण गवर्नमेंट ने एक एक्शन लिया जी जी, उन्होंने सीनियर ट्रेन बंदा जिन्होंने स्पोर्ट्स का सारा नॉलेज भी है,
ਮਹੀਉਦੀਨ ਵਾਨੀ ਸਾਹਿਬ। ਮਹੀਉਦੀਨ ਵਾਨੀ ਸਾਹਿਬ। ਹਾਂਜੀ, ਮੇਰੀ 2-3 ਮੀਟਿੰਗ ਹੋਈਆਂ ਨੇ, ਮੈਨੂੰ ਤਾਂ ਕਮਾਲ, ਮੈਂ ਤੇ ਉਹਨਾਂ ਦਾ ਦੀਦਾ ਹੋਇਆ, ਕੱਲ ਵੀ ਇੱਥੇ ਗਰਾਊਂਡ 'ਚ ਆ ਕੇ ਬੈਠੇ ਸਨ ਜੀ ਆਏ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਤੇ ਮੈਨੂੰ ਇਹ ਉਮੀਦ ਹੋ ਗਈ ਹੈ ਕਿ ਨਹੀਂ, ਉਹਨੂੰ ਹਰ ਚੀਜ਼ ਦਾ ਪਤਾ ਹੈ। ਜੀ ਔਰ ਉਹ ਕਹਿੰਦਾ ਨਹੀਂ, ਅਫਜ਼ਲ ਪਾਕਿਸਤਾਨ ਦੀ ਇੱਜ਼ਤ। ਬਿਲਕੁਲ ਸਹੀ। ਇਹ ਕੱਲ ਸਾਨੂੰ ਉਹ ਲੈਕਚਰ ਇੱਕ ਦੇ ਕੇ ਗਏ ਨੇ ਤੇ ਉਹ ਜਦੋਂ ਮੈਨੂੰ ਬੜਾ ਮੇਰਾ ਇਹ ਕਹਿ ਰਿਹਾ ਹੈ ਕਿ ਅਫਜ਼ਲ ਪਾਕਿਸਤਾਨ, ਤੇ ਇਹਦੇ ਵਿੱਚ ਨਾ ਮਲਿਕ ਸਾਹਿਬ ਤੇ ਨਾ ਮਨਜ਼ੂਰ ਸਾਹਿਬ, ਤੇ ਫਿਰ ਉਹ ਸਿਆਸਤ ਖਤਮ ਹੋ ਜਾਂਦੀ ਹੈ। ਬਿਲਕੁਲ ਸਹੀ। ਇਨਸ਼ਾਅੱਲਾ ਅਸੀਂ ਉਹਨਾਂ ਦੀ ਇੰਸਟਰਕਸ਼ਨ ਨੂੰ ਫਾਲੋ ਕਰਦੇ ਹੋਇਆ ਅਸੀਂ ਉਹ ਕੰਮ ਸ਼ੁਰੂ ਕੀਤਾ ਹੈ ਔਰ ਇਮਾਨਦਾਰੀ ਨਾਲ ਕੀਤਾ ਹੈ। ਅਸੀਂ ਜਿਹੜਾ ਕੰਮ ਕਰ ਰਹੇ ਹਾਂ, ਮੇਰੇ ਨਾਲ ਮੇਰੇ ਕੋਚਰ ਨੇ, ਖੋਇਆ ਜੁਨੇਦ ਹੈ, ਸ਼ਕੀਲ ਅਬਾਸੀ ਹੈ, ਮਜ਼ਰ ਅਬਾਸ ਹੈ, ਡਾਕਟਰ ਨੇ, ਖਬਰੇ ਨੇ, ਤੇ ਅਸੀਂ ਉਹਨੂੰ ਇਮਾਨਦਾਰੀ ਨਾਲ ਔਰ ਓਨੈਸਟੀ ਨਾਲ ਇੱਕ ਤਹਈਆ ਕੀਤਾ ਔਰ ਕੋਈ ਕੰਮ ਅਸੀਂ ਇਹ ਕੁੱਤਿਆ ਕਿ ਬਵਜ਼ੂ ਕੇ ਕਰਨਾ ਹੈ, ਈਮਾਨ ਹੈ ਨਾ ਜੀ। ਬਿਲਕੁਲ ਸਹੀ। ਕਿ ਅੱਲਾਹ ਤਾਲਾ ਉਹਦਾ ਅਜਰ ਦੇਗਾ। ਮਨਜ਼ੂਰੁਲ ਹਸਨ ਸਾਹਿਬ, ਖਿਲਾੜੀ ਤੋਂ ਇਹ ਜਿਹੜਾ ਕੋਚ ਬਣਨ ਦਾ ਸਫ਼ਰ ਹੈ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਜਿਹੜੀ ਪ੍ਰੈਕਟੀਕਲੀ ਹਾਕੀ ਛੱਡੀ ਨਾ, ਉਹ 83 ਛੱਡੀ। ਅੱਛਾ। ਔਰ 84 'ਚ ਮੈਂ PI ਤੱਕ ਖੇਲਦਾ ਰਿਹਾ। ਫਿਰ ਮੈਂ ਪ੍ਰੋਫੈਸ਼ਨਲ ਲਾਈਫ 'ਚ ਚਲਾ ਗਿਆ ਕਿਉਂਕਿ ਮੈਂ PI 'ਚ ਸਾਂ, ਟਿਕਟ ਫ੍ਰੀ ਸਨ ਦੁਨੀਆ ਦੇ। 86 ਦਾ ਵਰਲਡ ਕੱਪ ਹੋਣ ਤੋਂ ਪਹਿਲੇ ਮੈਨੂੰ 85 'ਚ ਇਹਨਾਂ ਨੇ ਇੱਕ ਟੀਮ ਦਾ ਟੂਰ ਕਰਵਾਇਆ ਕਿਉਂਕਿ ਹਰ ਬੰਦੇ ਦੀ ਇੱਕ ਸੋਚ ਹੁੰਦੀ ਹੈ। तो मैं 85 'ਚ ਪਹਿਲੀ ਦਫਾ ਕੋਚ ਬਣ ਕੇ ਚਲਾ ਗਿਆ। ਵਾਪਸ ਆਏ तो ਉਹ ਨਾਲ ਚੇਂਜ ਕਰਤਾ। 86 ਮੈਂ ਆਪਣਾ ਜਾ ਕੇ ਰਿਹਾ, ਲੰਡਨ ਵਰਲਡ ਕੱਪ ਹੋਇਆ, ਮੈਂ ਜਾ ਕੇ ਦੇਖਿਆ, ਲੜਕਿਆਂ ਨੂੰ ਆਬਜ਼ਰਵ ਕੀਤਾ, ਪਲੇਅਰਾਂ ਨੂੰ ਮਿਲਦਾ ਰਿਹਾ, ਜਿਹੜੇ ਮੈਨੇਜਰ ਕੋਚ ਸੀ ਉਹਨਾਂ ਨੂੰ ਜਾਂਦਾ ਰਿਹਾ। ਜ਼ਾਹਰ ਹੈ ਪੈਸਾ ਆਪਣਾ ਮੈਂ ਖਰਚ ਕਰ ਰਿਹਾ। ਮੈਂ ਵਾਪਸ ਆ ਕੇ ਉਹਨਾਂ ਨੇ ਕਿਹਾ ਨਹੀਂ ਮਨਜ਼ੂਰ ਹਸਨ ਨੂੰ 87 ਦੀ ਟੀਮ ਦੇ ਦਿਓ। ਮੇਰੇ ਨਾਲ ਖਾਲਿਦ ਮਹਿਮੂਦ ਸਾਹਿਬ ਜਿਹੜੇ 71 ਦੇ ਵਰਲਡ ਕੱਪ ਦੇ ਵਿਨਰ ਕਪਤਾਨ, ਉਹ ਆ ਗਏ। ਤੇ ਇਹ ਮੇਰਾ ਕੈਰੀਅਰ ਜਿਹੜਾ ਨਾ ਜੀ, ਮੈਂ ਸਮਝਣਾ ਕਿ ਜਿਹੜਾ ਸ਼ੁਰੂ ਹੋਇਆ ਉਹ 87 ਤੋਂ ਸ਼ੁਰੂ ਹੋਇਆ ਔਰ ਇਹ 91 ਤੱਕ ਰਿਹਾ। ਤੇ ਮਨਜ਼ੂਰੁਲ ਹਸਨ ਸਾਹਿਬ, ਹੁਣ ਤੁਸੀਂ ਮਾਸ਼ਾਅੱਲਾ ਇਸ ਵੇਲੇ ਪਾਕਿਸਤਾਨ ਦੀ ਕੌਮੀ ਟੀਮ ਦੇ ਦੁਬਾਰਾ ਹੈੱਡ ਕੋਚ ਬਣੇ ਹੋ जी। बड़ा एहसास की गल है जी और बहुत बड़ा चैलेंज भी है। ये कोई आसान नहीं। तो ये 2 लफ्ज़ों में कहते हैं हेड कोच, लेकिन हेड कोच वास्ते 3 रिश्ते ने। एक रिश्ता है लाइक फादर विद द प्लेयर, लाइक टीचर विद द प्लेयर, लाइक फ्रेंड विद द प्लेयर। वेरी गुड। ये 3 रिश्ते अगर किसी भी कोच ते ने तो वो कोच कभी मार नहीं खाता। ਜ਼ਬਰਦਸਤ, ਬਿਲਕੁਲ ਠੀਕ। ਦੋਸਤੀ ਦੇ ਵਕਤ ਦੋਸਤੀ ਦੀਆਂ ਗੱਲਾਂ, ਜਿਸ ਵੇਲੇ ਟੀਚਰ ਹੈ ਤੇ ਫਿਰ ਟੀਚਰ ਦੀਆਂ ਗੱਲਾਂ, ਤੇ ਜੇ ਫਾਦਰ ਹੈ ਤੇ ਪਿਆਰ ਮੁਹੱਬਤ, ਕਿਉਂਕਿ ਬੱਚੇ ਛੋਟੇ ਨੇ, ਕੋਈ 20 ਸਾਲ ਛੋਟਾ ਹੈ, ਕੋਈ 30 ਸਾਲ ਛੋਟਾ ਹੈ, ਕੋਈ 40 ਸਾਲ ਛੋਟਾ ਹੈ। ਅਗਰ ਇਹ ਸ਼ਫਕਤ ਦੇ ਨਾਲ ਉਹ ਕੀਤੀ ਜਾਵੇ ਤੇ ਫਿਰ ਮੈਂ ਇਹ ਸਮਝਣਾ ਕਿ ਇਸ ਤੋਂ ਬੜਾ ਕੋਈ ਬੜਾ ਕੋਚ ਨਹੀਂ ਹੁੰਦਾ। ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਕੋਚਿੰਗ ਕਰਨਾ, ਇਹੀ ਦੱਸਣਾ, ਮੋਟੀਵੇਟ ਕਰਨਾ, ਆਪਣੇ ਹਾਲਾਤ ਜ਼ਿੰਦਗੀ ਉਹਨਾਂ ਨੂੰ ਦੱਸਣਾ। ਤੁਸੀਂ ਕੀ ਸਮਝਦੇ ਹੋ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਹਾਕੀ ਨੂੰ ਦੁਬਾਰਾ ਅਗਰ ਅਸੀਂ ਅਪਲਿਫਟ ਕਰਨਾ ਹੈ ਤੇ ਉਹਦੇ ਵਿੱਚ ਕਲੱਬ ਹਾਕੀ ਤੇ ਡਿਪਾਰਟਮੈਂਟਲ ਹਾਕੀ ਜਿਹੜੀਆਂ ਨੇ ਉਹ ਕਿੰਨੀਆਂ ਜ਼ਰੂਰੀ ਨੇ? ਸਰ ਉਹ ਬਹੁਤ ਜ਼ਰੂਰੀ ਨੇ, ਕੋਈ ਸ਼ੱਕ ਨਹੀਂ। ਲੇਕਿਨ ਉਸ ਤੋਂ ਪਹਿਲੇ ਜਦੋਂ ਅਸੀਂ ਖੇਡਦੇ ਸਨ ਨਾ ਤੇ ਸਾਡੇ ਸਕੂਲ ਦੇ ਹੈਡਮਾਸਟਰ ਨੂੰ ਇਹ ਹੁੰਦਾ ਸੀ ਕਿ ਜਿਹੜੀ ਐਨੂਅਲ ਕਨਫੀਡੈਂਸ਼ੀਅਲ ਦੀ ਜਿਹੜੀ ਰਿਪੋਰਟ ਲਿਖੀ ਜਾਣੀ ਹੈ ਨਾ, ਉਹਦੇ ਵਿੱਚ ਇਹ ਵੀ ਲਿਖਿਆ ਜਾਂਦਾ ਸੀ ਕਿ ਤੂੰ ਮੈਟ੍ਰਿਕ ਦੇ ਵਿੱਚ ਤੇਰੇ 50 ਬੱਚੇ ਨੇ ਕਿੰਨੇ ਪਾਸ ਹੋਏ, ਕਿੰਨੇ ਡਿਗਰੀਆਂ ਲਈਆਂ, ਤੇ ਨਾਲ ਇਹ ਵੀ ਹੁੰਦਾ ਸੀ ਕਿ ਤੂੰ ਫੁੱਟਬਾਲ ਦੇ ਕੰਪੀਟੀਸ਼ਨ 'ਚ ਕਿਹੜਾ ਜਿੱਤਿਆ, ਇੰਟਰ ਡਿਸਟ੍ਰਿਕਟ ਜਿੱਤੀ, ਇੰਟਰ ਡਿਵੀਜ਼ਨ ਜਿੱਤੀ, ਹਾਕੀ ਜਿੱਤੀ, ਫੁੱਟਬਾਲ ਜਿੱਤਿਆ, ਕਬੱਡੀ ਜਿੱਤੀ। ਇਹ ਗੇਮਾਂ ਸਨ ਨਾ ਜੀ। ਉਹ ਖਤਮ ਹੋ ਗਈ। ਅੱਜ ਵੀ ਅਗਰ ਲਿੰਕ ਕਰ ਦਈਏ ਤਾਲੀਮ ਔਰ ਸਪੋਰਟ ਨੂੰ ਇੱਕ ਮਿਨਿਸਟਰੀ ਬਣਾ ਦਈਏ ਕਿ ਮੈਂ GC ਲਾਹੌਰ ਦੇ ਵਿੱਚ 4 ਸਾਲ ਪੜ੍ਹਿਆ, ਮੈਂ ਇੱਕ ਟੈਡੀ ਪਿਆ ਨਹੀਂ ਦਿੱਤਾ। ਅਗਰ ਮੈਨੂੰ ਉਸ ਵੇਲੇ ਫੀਸ 20 ਰੁਪਏ ਵੀ ਦੇਣੇ ਪੈਂਦੇ, ਮੇਰੇ ਮਾਂ-ਬਾਪ ਨੇ ਮੈਨੂੰ ਇਜਾਜ਼ਤ ਨਹੀਂ ਦੇਣੀ। ਸਹੀ ਹੈ, ਇਹ ਹਕੀਕਤ ਹੈ ਜੀ। ਮਤਲਬ ਸਾਹਿਬ ਇਹ ਹਕੀਕਤ ਜੇ ਕਿ ਮੇਰੇ ਬਾਪ ਨੇ ਪਹਿਲਾਂ ਪੁੱਛਿਆ ਸੀ ਤੈਨੂੰ ਅਸੀਂ ਤੈਨੂੰ ਪੈਸਾ ਕੋਈ ਨਹੀਂ ਦੇ ਸਕਦੇ ਕਿਉਂਕਿ ਮੈਂ ਜਦੋਂ ਵਾਪਸ ਜਾਂਦਾ ਨਾ ਤੇ ਮੇਰੇ ਕੋਲ ਪੈਸੇ ਨਹੀਂ ਤੇ 8 ਨੇ ਤਾਂਗੇ ਉਹਨੇ ਦੇਣੇ, ਮਾਂ ਕੋਲ ਲੈ ਕੇ ਦਿੰਦਾ। ਸਹੀ। ਤੇ ਅਗਰ ਇਹ ਵਾਪਸ ਉਸ ਕਲਚਰ ਨੂੰ ਲੈ ਆਉਣ, GC ਲਾਹੌਰ ਹੈ, ਇਸਲਾਮੀਆ ਕਾਲਜ ਹੈ, MAU ਕਾਲਜ ਹੈ, ਹੁਣ ਤੇ ਪੰਜਾਬ ਕਾਲਜ ਹੈ, ਇਹ ਉਹ ਸਾਰੇ ਨੇ ਸਕੂਲ ਨੇ, ਫਿਰ ਯੂਨੀਵਰਸਿਟੀਆਂ ਨੇ, ਟੀਮਾਂ ਨੇ। ਅਸੀਂ ਵਕਤੀ ਤੌਰ ਤੇ ਜਦੋਂ ਕੋਈ ਟੂਰਨਾਮੈਂਟ ਆਉਂਦਾ ਜਦੋਂ ਖਿਲਾ ਖਤਮ ਨਹੀਂ। ਉਹ ਜਦ ਤੱਕ ਤੁਸੀਂ ਨਹੀਂ ਕਰੋਗੇ ਨਾ ਉਹ ਨਹੀਂ ਹੋ ਸਕਦਾ। ਹਾਂ, ਕਲੱਬ ਲੈਵਲ ਤੇ ਚੱਲਦੀ ਰਹਿੰਦੀ ਹੈ, ਕਲੱਬ ਤੋਂ ਫਿਰ ਸਕੂਲ ਜਾਏਗਾ, ਸਕੂਲ ਤੋਂ ਫਿਰ ਕਾਲਜ ਜਾਏਗਾ, ਫਿਰ ਯੂਨੀਵਰਸਿਟੀ ਜਾਏਗਾ।
ਜਿਹੜੇ ਕਾਲਜ ਯੂਨੀਵਰਸਿਟੀ ਦੇ ਉਹਨਾਂ ਦੀ ਸੋਚ, ਉਹਨਾਂ ਦਾ ਖਿਆਲ, ਪਲੇਅਰ ਦੀ ਸ਼ਾਨ ਹੋਰ ਹੁੰਦੀ ਹੈ। ਬਾਕੀ ਰਹਿ ਗਿਆ ਮੁਆਸ਼ੀ ਤੌਰ ਤੇ ਉਹ ਨੇ ਡਿਪਾਰਟਮੈਂਟ। ਮੈਂ ਜਿਸ ਵਕਤ ਪਾਕਿਸਤਾਨ ਪਲੇਅਰ ਬਣਿਆ ਸਾਂ ਤੇ ਮੈਨੂੰ 7 ਡਿਪਾਰਟਮੈਂਟਾਂ ਦੀ ਆਫਰ ਸੀ, ਲੇਕਿਨ ਮੇਰੀ ਇੱਕ ਖੁਆਇਸ਼ ਸੀ ਕਿ ਮੈਂ ਜਹਾਜ਼ ਉੱਡ ਰਿਹਾ ਤੇ ਜੜ੍ਹਾਂ ਤੇ ਬੈਠਾ। ਵਾਹ। ਜਦੋਂ ਮੈਨੂੰ ਉਹਨਾਂ ਨੇ ਆਫਰ ਕੀਤੀ ਤੇ ਸਾਡਾ ਇੱਕ ਅਸੀਂ ਜੀਸੀ ਦੌਰ ਦੇ ਮੁੰਡੇ ਸਾਂ, ਮੈਂ ਸਾਂ, ਅਖਤਰ ਸੀ, ਅਰਸ਼ਦ ਸੀ, ਇੱਕ ਆਜ਼ਮ ਲੜਕਾ ਸੀ, ਅਸੀਂ ਸਾਰੇ ਮੈਂ ਕਿਹਾ ਜੀ ਮੈਂ ਨਹੀਂ ਆਣਾ ਇਕੱਲੇ, ਮੇਰੇ ਨਾਲ ਇਹ ਵੀ 6 ਬੰਦੇ ਆਣ। ਅਸੀਂ ਇੱਕ ਸਾਥ 6 ਬੰਦੇ ਗਏ ਸਾਂ ਉਹ ਪੀਆਈਏ 'ਚ। ਅੱਛਾ। ਇਹ ਹੁੰਦੀ ਸੀ ਵਕਤ ਪਲੇਅਰ ਦੀ। ਤੇ ਹੁਣ ਤੇ ਨਾ ਡਿਪਾਰਟਮੈਂਟ, ਨਾ ਪੀਆਈਏ, ਨਾ ਕੋਈ ਬੈਂਕ, ਔਰ ਤੁਸੀਂ ਬੈਂਕਾਂ ਕੋਲ ਦੇਖੋ ਨਾ ਖਰਬਾਂ ਰੁਪਏ ਦੇ ਬਜਟ ਨੇ। ਜੀ। ਸਾਡੇ ਵਕਤ 'ਚ ਡਿਪਾਰਟਮੈਂਟ ਦੀਆਂ 19 ਟੀਮਾਂ ਸਨ, ਮਤਲਬ ਪੁਲਿਸ ਦੀ ਟੀਮ ਅਲੱਗਾ, ਲਾਹੌਰ ਦੀ, ਆਰਮੀ ਦੀ ਟੀਮ ਅਲੱਗ ਹੁੰਦੀ ਸੀ, ਸਿੰਧ ਦੀ ਟੀਮ ਅਲੱਗਾ, ਰੇਲਵੇ ਦੀ ਅਲੱਗਾ, ਮਤਲਬ ਜਗ੍ਹਾ ਜਗ੍ਹਾ ਤੇ ਡਿਵੀਜ਼ਨ ਦੀਆਂ ਟੀਮਾਂ ਬਣੀਆਂ ਹੁੰਦੀਆਂ, ਔਰ ਉਹ ਹਜ਼ਾਰਾਂ ਤਾਦਾਦ ਦੇ ਵਿੱਚ ਹਰ ਫੀਲਡ ਦੇ ਪਲੇਅਰ ਹੁੰਦੇ ਸਨ। ਤੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਹ ਹਾਕੀ ਦੇ ਫਰੋਗ ਵਾਸਤੇ ਇਹਨਾਂ ਡਿਪਾਰਟਮੈਂਟਲ ਟੀਮਾਂ ਨੂੰ ਦੁਬਾਰਾ ਬਹਾਲ ਹੋਣਾ ਚਾਹੀਦਾ, ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਇਹ ਗਵਰਨਮੈਂਟ ਨੂੰ ਚਾਹੀਦਾ ਕਿ ਇਹਦੇ ਤੇ ਇੰਪਲੀਮੈਂਟ ਕਰਵਾਉਣ, ਔਰ ਕੋਈ ਅਜ ਨਹੀਂ, ਕੀ ਫਰਕ ਪੈਂਦਾ, ਕਿੰਨਾ ਕੁ ਖਰਚਾ ਆ ਜਾਂਦਾ। ਇਹ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕ੍ਰਿਕਟ ਦੇ ਵਿੱਚ ਹੁਣ ਬਹੁਤ ਜ਼ਿਆਦਾ ਪੈਸਾ ਆ ਗਿਆ, ਕ੍ਰਿਕਟ ਦੇ ਖਿਡਾਰੀ ਬੜੇ ਖੁਸ਼ਹਾਲ ਤੁਹਾਨੂੰ ਨਜ਼ਰ ਆਉਂਦੇ ਨੇ, ਲੇਕਿਨ ਬਦਕਿਸਮਤੀ ਨਾਲ ਹਾਕੀ ਦੇ ਖਿਡਾਰੀਆਂ ਦਾ ਉਹ ਮਿਆਰ ਨਹੀਂ ਰਹਿ ਗਿਆ। ਫਾਈਨੈਂਸ਼ੀਅਲੀ ਮੈਂ ਗੱਲ ਕਰ ਰਿਹਾ ਹਾਂ, ਤੇ ਇਹਦੀ ਕੀ ਵਜ੍ਹਾ ਹੈ ਕਿ ਹਾਕੀ ਦੀ ਸਪਾਂਸਰਸ਼ਿਪ ਲੋਕੀ ਕਿਉਂ ਨਹੀਂ ਕਰਦੇ, ਮਤਲਬ ਹਾਕੀ ਦੇ ਮੈਚਿਸ ਦੀ ਸਪਾਂਸਰਸ਼ਿਪ ਕਿਉਂ ਨਹੀਂ ਹੁੰਦੀ? ਤੁਸੀਂ 70s ਚਲੇ ਜਾਓ ਜੀ, 80 ਤੱਕ, ਮਤਲਬ ਕ੍ਰਿਕਟ ਜਾਂ 3 ਡੇ ਜਾਂ ਇਸ ਤਰ੍ਹਾਂ ਹੀ ਜਾਂ ਟੈਸਟ ਤੇ ਕੋਈ ਇਤਨਾ ਨਹੀਂ ਸੀ ਹੁੰਦਾ, ਕੋਈ ਰਿਜ਼ਲਟ ਮਿਲਿਆ ਨਹੀਂ ਮਿਲਿਆ ਕਿਸੇ ਨੂੰ ਕੁਝ ਪਤਾ ਨਹੀਂ था, ਕਿਉਂਕਿ ਸਾਡੇ ਸਾਥੀ ਮਾਜਿਦ ਖਾਨ ਹੈ, ਜ਼ਹੀਰ ਅਬਾਸ ਹੈ, ਸ਼ਫਕਤ ਰਾਣਾ ਨੇ, ਇਹ ਸਾਰੇ ਸਾਡੇ ਸਾਥੀ ਸਨ। ਤੇ ਉਹ ਉਧਰ ਕ੍ਰਿਕਟ ਖੇਡ ਰਹੇ ਸੀ, ਹਾਕੀ ਖੇਡ ਰਹੇ, ਉੱਠਣਾ ਬੈਠਣਾ ਇਕੱਠੇ ਗੱਪਸ਼ਪ ਲਗਾਣੀ, ਕੋਈ ਮਤਲਬ ਕੋਈ ਪਤਾ ਨਹੀਂ ਸੀ ਹੁੰਦਾ। ਜਦੋਂ ਕੈਰੀ ਪੈਕਰ ਨੇ ਆਸਟ੍ਰੇਲੀਆ 'ਚ ਆ ਕੇ ਪੂਰੀ ਦੁਨੀਆ ਦੇ ਪਲੇਅਰ ਇਕੱਠੇ ਕਰਕੇ ਤੇ ਆਪਣਾ ਚੈਨਲ ਬਣਾ ਕੇ ਜਦੋਂ ਸ਼ੋਅ ਕੀਤਾ ਔਰ ਨਾਲ ਵਨਡੇ ਕਰ ਲਿਆ, ਅਟਰੈਕਟਿਵ ਹੋ ਗਈ ਦੁਨੀਆ, ਰਿਜ਼ਲਟ ਆਉਣ ਲੱਗ ਪਿਆ। ਔਰ ਸੋਨੇ ਦੇ ਸੁਹਾਗਾ ਫਿਰ ਉਹਨਾਂ ਨੇ 2020 ਕਰ ਲਿਆ। ਜੀ ਉਹ 2020 ਨੇ ਆ ਕੇ ਇਤਨਾ ਗਲੈਮਰ ਆ ਗਿਆ, ਰਿਜ਼ਲਟ ਮਿਲ ਗਿਆ ਦੁਨੀਆ ਨੂੰ, ਤੇ ਉਹ ਸਪਾਂਸਰ ਇਸ ਵਾਸਤੇ ਮਿਲਣੀ ਸ਼ੁਰੂ ਹੋ ਗਈ। ਦੇਖੋ ਨਾ, ਅਸੀਂ ਅਗਰ 4 ਵਰਲਡ ਕੱਪ ਜਿੱਤੇ ਨੇ, ਇੰਨੇ 올림픽 ਜਿੱਤੇ ਨੇ, ਇੰਨੀਆਂ ਚੈਂਪੀਅਨਸ਼ਿਪ ਜਿੱਤੀਆਂ, ਇੰਨੀਆਂ ਏਸ਼ੀਅਨ ਗੇਮ ਨਹੀਂ ਹੈ, ਤੇ ਕ੍ਰਿਕਟ ਨੂੰ ਅਗਰ ਦੇਖਿਆ ਜਾਏ ਤੇ ਕਿੰਨੇ ਵਰਲਡ ਕੱਪ ਜਿੱਤੇ ਤੇ ਕਿੰਨੇ ਨਹੀਂ ਨਾ, ਕਿਉਂਕਿ ਉਹ ਪਪੂਲਰ ਵੀ ਹੈ। ਉਹ ਇਸ ਵਾਸਤੇ ਵੀ ਪਪੂਲਰ ਹੈ ਕਿ ਉਹਦਾ ਰਿਜ਼ਲਟ ਮਿਲ ਜਾਂਦਾ। ਹੁਣ ਤੇ ਬਾਲ ਲੈਂਦਾ ਮਹੱਲੇ ਦਾ ਇੱਕ ਬੱਚਾ 50 ਰੁਪਏ ਦੀ, ਇੱਕ ਬੱਲਾ ਲੈਂਦਾ, ਥੱਲੇ 2 ਇੱਟਾਂ ਰੱਖ ਕੇ ਤੇ ਉਹ ਗਲੀ ਮਹੱਲੇ 'ਚ ਪੂਰਾ ਮੈਚ ਖੇਲ ਜਾਂਦੇ ਨੇ। ਇਹ ਬੜਾ ਫਰਕ ਹੈ। ਜੀ ਅੱਗੇ ਇਹ ਨਹੀਂ ਸੀ ਹੁੰਦਾ, ਹੁਣ ਕਿਉਂਕਿ 2020 ਖੇਲਣ ਲੱਗ ਪਏ ਨੇ, ਉਹ ਕੋਈ ਨਾ ਕੋਈ ਇੰਤਜ਼ਾਮ ਪੈਦਾ ਹੋ ਜਾਂਦਾ, ਕੋਈ ਹਫੀਜ਼ ਪੈਦਾ ਹੋ ਜਾਂਦਾ। ਹਾਕੀ 'ਚ ਲੋਕ ਕਿਉਂ ਨਹੀਂ ਸਪਾਂਸਰ ਕਰਦੇ? ਨਹੀਂ, ਉਹ ਸਪਾਂਸਰ ਤਾਂ ਕਰਨ ਨਾ ਜੀ, ਅਗਰ ਇੱਥੋਂ ਕੋਈ ਰਿਜ਼ਲਟ, ਅੱਜ ਤੁਸੀਂ ਇੱਕ ਅੱਛਾ ਟੂਰਨਾਮੈਂਟ ਜਿੱਤ ਲਓ, ਅੱਜ ਵਰਲਡ ਕੱਪ ਜਿੱਤ ਲਓ, ਚਲੋ ਨਾ ਜਿੱਤੋ ਦੂਸਰੀ ਤੀਸਰੇ ਆ ਜਾਓ, ਦੁਨੀਆ ਚੱਲ ਪਏਗੀ ਤੁਹਾਡੇ ਵੱਲ। ਦੇਖੋ ਨਾ, ਅਸੀਂ ਜੋ ਖੇਡਦੇ ਸਾਂ ਸਾਨੂੰ ਸਪਾਂਸਰ ਇੰਨਾ ਹੁੰਦਾ ਸੀ, ਜਿੰਨੀਆਂ ਵੀ ਬ੍ਰਾਂਡਡ ਟਰੈਕ ਸੂਟ, ਜੁੱਤੇ, ਇਹ ਉਹ ਸਾਰੇ ਪਿੱਛੇ ਹੁੰਦੇ ਹਨ। ਕਿਉਂ? ਕਿਸੇ ਵਿਕਟਰੀ ਸਟੈਂਡ ਤੇ ਖੜੇ ਹੁੰਦੇ ਹਾਂ, ਅਸੀਂ ਖੇਡ ਰਹੇ ਹਾਂ, ਦੁਨੀਆ ਦੇਖਦੀ ਸੀ। ਬਹੁਤ ਹੀ ਦੂਰ ਨਾ ਜਾਓ, ਅਸੀਂ ਜਿੱਤਣਾ ਸ਼ੁਰੂ ਕੀਤਾ 86, ਅਸੀਂ 11ਵੇਂ ਸਾਂ ਵਰਲਡ ਕੱਪ 'ਚ। 4 ਸਾਲ ਦੇ ਵਕਤ ਤੋਂ ਬਾਅਦ ਅਸੀਂ ਜੋ ਲਾਹੌਰ ਖੇਡਿਆ 90 ਦੇ, ਅਸੀਂ ਤਾਂ ਫਾਈਨਲ ਖੇਡ ਰਹੇ ਹਾਂ। ਅਗਰ ਤੁਹਾਨੂੰ ਯਾਦ ਹੋ ਤੇ ਇਹਦੇ ਅੰਦਰ ਬੰਦੇ ਦੀ ਤਿਲ ਤਰਨ ਦੀ ਜਗ੍ਹਾ ਨਹੀਂ ਸੀ। ਜੀ ਕੀ ਸੀ? ਵਿਕਟਰੀ ਸੀ। ਟੀਮ ਨੇ ਖੇਡਣਾ ਸ਼ੁਰੂ ਕੀਤਾ, ਲੋਕਾਂ ਨੇ ਇੰਜੋਏ ਸ਼ੁਰੂ ਕੀਤਾ, ਦੁਨੀਆ ਜਹਾਨ ਤੋਂ ਬੰਦੇ ਆ ਗਏ, ਕੋਈ ਕਿਧਰੋਂ ਅੱਜ ਵਰਲਡ ਕੱਪ ਹੋ ਗਿਆ। ਉਹਨੂੰ ਅਸੀਂ ਜਾ ਕੇ 94 ਦੇ ਵਿੱਚ ਜਦੋਂ ਜਿੱਤਿਆ, ਖੈਰ ਉਹ ਦੂਸਰੇ ਨੂੰ ਨਹੀਂ, ਲੇਕਿਨ ਫਿਰ ਬਸ ਕੰਮ ਉਹ ਮੈਂ ਜਿਵੇਂ ਪਹਿਲੇ ਦੱਸਿਆ, ਬਾਰ-ਬਾਰ ਰਿਪੀਟ ਕਰਨਾ ਅੱਛਾ ਨਹੀਂ ਲੱਗਦਾ, ਤੇ ਫਿਰ ਇਹ ਖਰਾਬੀ ਪੈਦਾ ਹੋ ਗਈ। ਨਾਜ਼ਰੀਨ, ਇੱਥੇ ਵੇਲਾ ਹੋਇਆ ਇੱਕ ਮੁਖਤਸਰ ਜਿਹੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੂੰ ਜੀ। ਮਨਜ਼ੂਰੁਲ ਹਸਨ ਸਾਹਿਬ, ਤੁਹਾਡਾ ਕਹਿਣਾ ਹੈ ਕਿ ਜੀ ਹਾਕੀ ਇੱਕ ਬੜਾ ਮਹਿੰਗਾ ਖੇਡ ਹੈ, ਤੇ ਕਦੀ ਕੋਈ ਐਸਾ ਵਾਕਿਆ ਹੋਇਆ ਹੋਵੇ, ਕਦੀ ਕੋਈ ਐਸਾ ਲਮਹਾ ਆਇਆ ਹੋਵੇ ਕਿ ਹਾਕੀ ਲੈਣੀ ਹੈ ਤੇ ਜੇਬ 'ਚ ਪੈਸੇ ਨਹੀਂ ਹੈਗੇ? इब्तदा जो है कि 5 रुपये मेरे को 12 रुपये की हाकी आती, मेरे को 7 रुपये सन, 5 रुपये नहीं सन है। अच्छा।
ਤੇ ਬੜੀ ਮੁਸ਼ਕਿਲ ਸੀ। ਵਾਲਦ ਕੋਲੋਂ ਮੰਗਾ, ਵਾਲਦਾਂ ਕੋਲੋਂ ਮੰਗਾ ਤਾਂ ਉਹਨਾਂ ਨੇ ਮਾਰਨਾ ਹੈ। ਕੀ ਕਰੀਏ, ਸੋਚ ਚ ਪਾਏ ਗਏ ਕਿਸ ਤਰ੍ਹਾਂ ਬਣੇਗਾ, ਕੀ ਕਰੇਗਾ। ਉਹ ਫਿਰ ਮਸ਼ਵਰਾ ਕਿਸ ਨੇ ਦਿੱਤਾ ਕਿ ਸਾਡੇ ਜਿਹੜੇ ਸਕੂਲ 'ਚ ਜਿਹੜੇ ਸੀਨੀਅਰ ਪਲੇਅਰ ਹੁੰਦੇ ਸਨ ਨਾ, ਉਹਨਾਂ ਦੇ ਕਿਸੇ ਦਾ ਹੈਂਡਲ ਟੁੱਟ ਜਾਂਦਾ ਸੀ ਤੇ ਕਿਸੇ ਦਾ ਬਲੇਡ ਟੁੱਟ ਜਾਂਦਾ ਸੀ। ਉਹ ਫਿਰ ਸਾਨੂੰ ਉੱਥੇ ਮਿਲ ਜਾਂਦੀ ਸੀ 8 ਆਨੇ ਦਾ ਬਲੇਡ ਮਿਲ ਗਿਆ ਤੇ 1 ਰੁਪਏ ਦਾ ਬਲੇਡ ਮਿਲ ਗਿਆ। ਹੈਂਡਲ ਤੇ ਬ੍ਰੇਕ ਅਸੀਂ ਖੋਲ ਕੇ ਸ਼ਰੀਰ ਨਾਲ ਜੋੜ ਲੈਂਦੇ ਸਾਂ, ਫਿਰ ਉਹਦੇ ਟੇਪਿੰਗ ਕਰ ਲੈਂਦੇ ਸਾਂ। ਤੇ ਉਹ ਦੁਸ਼ਵਾਰੀ ਨਹੀਂ ਸੀ, ਪੈਸੇ ਕੋਲ ਨਹੀਂ ਸੀ ਖਰੀਦ ਸਕਦੇ, ਲੇਕਿਨ ਉਹ ਹਾਕੀ ਬਣ ਗਈ। ਬਿਲਕੁਲ ਸਹੀ। ਤੇ ਉਹ ਇਸ ਤਰ੍ਹਾਂ ਅਸੀਂ ਇਬਤਦਾ ਕਰਦੇ। ਫਿਰ ਜਦੋਂ ਸਕੂਲ ਦੀ ਟੀਮ ਜਾ ਕੇ ਫਿਰ ਸਾਨੂੰ ਨਵੀਆਂ ਹਾਕੀਆਂ ਮਿਲ ਗਈਆਂ। ਫਿਰ ਜਦੋਂ ਪਾਕਿਸਤਾਨ ਕੈਂਪ 'ਚ ਆ ਗਏ, ਫਿਰ ਕਾਲਜ ਦੀ ਟੀਮ ਆ ਗਈ, ਫਿਰ ਉੱਥੋਂ ਮਿਲਣੀਆਂ ਸ਼ੁਰੂ ਹੋ ਗਈਆਂ। ਇਹ ਮੈਨੂੰ ਅੱਜ ਵੀ ਯਾਦ ਹੈ ਕਿ 12 ਰੁਪਏ ਦੀ ਹਾਕੀ ਸੀ ਤੇ ਮੇਰੇ ਕੋਲ 5 ਰੁਪਏ ਸਨ ਤੇ 7 ਰੁਪਏ ਦੀ, ਉਹ ਵੀ ਗੱਲੇ 'ਚ ਪਾਏ ਸਨ, 8 ਆਨੇ ਕਰਕੇ ਜਮ੍ਹਾਂ ਕੀਤੇ ਸਨ। ਬਿਲਕੁਲ ਸਹੀ। ਫਿਰ ਉਹ ਤੁਸੀਂ ਇਹ ਦੱਸੋ ਕਿ ਅਸੀਂ ਉਦੋਂ 12 ਰੁਪਏ ਦਾ ਜੁੱਤਾ ਸੈਂਟਰ ਕੋਟ ਦਾ ਲੈਂਦੇ ਸਾਂ, 12 ਰੁਪਏ ਦਾ। ਹਾਂਜੀ, ਉਹ ਲੈਣਾ ਬੜਾ ਮੁਸ਼ਕਿਲ ਹੁੰਦਾ ਸੀ। ਉਹ 2 ਮਹੀਨੇ ਬਾਅਦ ਫਟ ਜੁੜ ਜਾਂਦਾ ਸੀ। ਉਹਨੂੰ ਮਤਲਬ ਕਿ ਇੱਕ ਹਿਸਟਰੀ ਹੈ ਸਾਰੀ। ਬਿਲਕੁਲ ਸਹੀ। ਤਾਂ ਜੀ ਆਪਣੇ ਬੱਚਿਆਂ ਦੇ ਵਿੱਚੋਂ ਕੋਈ ਹਾਕੀ ਦੇ ਵਿੱਚ ਹੋਰ ਕੋਈ ਨਹੀਂ ਆ ਰਿਹਾ? ਮੇਰੇ 2 ਬੇਟੇ ਜੀ, 2 ਬੇਟੀਆਂ। ਅੱਛਾ, ਮਾਸ਼ਾਅੱਲਾ। ਬੜੇ ਬੇਟੇ ਨੂੰ ਤੇ ਕੋਈ ਸ਼ੌਕ ਨਹੀਂ ਸੀ ਇੰਨਾ, ਲੇਕਿਨ ਉਹ ਕਾਲਜ ਸਕੂਲ ਤੱਕ ਖੇਲੀ। ਛੋਟਾ ਬੇਟਾ ਜਿਹੜਾ ਸੀ ਨਾ, ਉਹ ਆਪਣੀ ਸੈਂਟਰ ਮਾਡਲ ਜਿਹੜਾ ਫੈਸਲਾਬਾਦ ਸਕੂਲ ਸੀ ਨਾ, ਉਹਦੇ ਕਪਤਾਨ ਕ੍ਰਿਕਟ ਦਾ ਰਿਹਾ, ਫੁੱਟਬਾਲ ਦਾ ਰਿਹਾ, ਹਾਕੀ ਦਾ ਰਿਹਾ। ਫਿਰ ਕਿਉਂਕਿ ਪੜ੍ਹਾਈਆਂ ਅੱਜ ਕੱਲ੍ਹ ਇੰਨੀਆਂ ਮੁਸ਼ਕਿਲ ਹੋ ਗਈਆਂ, ਉਹ ਸਕਾਲਰਸ਼ਿਪ ਤੇ ਚਲੇ ਗਏ ਇੰਟਰਨੈਸ਼ਨਲ ਯੂਨੀਵਰਸਿਟੀ, ਫਿਰ ਉਹ ਇੱਥੇ ਸਕੂਲ ਆਫ ਇਕਨੋਮਿਕ, ਉਹ ਪੜ੍ਹਾਈਆਂ ਲੱਗੇ। ਬੱਚੀਆਂ ਮੇਰੀਆਂ ਉਹ ਵੀ ਮਾਸ਼ਾਅੱਲਾ ਮਾਸਟਰ ਕਰ ਗਏ, ਆਪਣੇ ਆਪਣੇ ਘਰਾਂ 'ਚ ਖੁਸ਼ਬਾਜ਼ ਨੇ। ਤੇ ਕੋਈ ਉਹ ਲੈਗਸੀ ਵਾਲਾ ਕੋਈ ਨਹੀਂ, ਬਸ ਉਹ ਮੇਰਾ ਛੋਟਾ ਭਾਈ ਸੀ ਰਸ਼ੀਦ, ਉਹਨੇ ਖੇਲੀ। ਉਸ ਤੋਂ ਬਾਅਦ ਛੋਟਾ ਸੀ ਖਾਲਿਦ, ਉਹ ਖੇਲੀ, ਉਹਨੇ ਇੰਟਰਨੈਸ਼ਨਲ ਹੋਇਆ, ਲੇਕਿਨ ਉਹ ਉਸ ਮੁਕਾਮ ਤੇ ਨਹੀਂ ਪਹੁੰਚਿਆ। ਇਹ ਸਿਲਸਿਲਾ ਅੱਗੋਂ ਹੁਣ ਦਿਲ ਬੜਾ ਖਵਾਇਸ਼ ਹੈ ਕੋਈ ਨਵਾਸਾ, ਕੋਈ ਨਵਾਸੀ, ਕੋਈ ਪੋਤਾ, ਕੋਈ ਖੇਲ ਲਵੇ, ਲੇਕਿਨ ਨਹੀਂ, ਫਿਲਹਾਲ ਨਹੀਂ। ਚਲੋ ਅੱਲਾ ਕਰੇ ਉਹ ਨਵਾਸਿਆਂ ਚੋਂ ਜਾਂ ਨਵਾਸੀ ਚੋਂ ਜਾਂ ਕੋਈ ਪੋਤਿਆਂ ਚੋਂ ਜ਼ਰੂਰ ਇਸ ਫੀਲਡ 'ਚ ਆਵੇ ਤੇ ਤੁਹਾਡਾ ਨਾਮ ਵੀ ਰੋਸ਼ਨ ਕਰੇ। ਤੇ ਕਪਤਾਨ ਜੀ, ਮੈਂ ਆਖਰ ਤੇ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਬੜੇ ਪੁਰ ਉਮੀਦ ਹੋ ਪਾਕਿਸਤਾਨ ਦੀ ਹਾਕੀ ਤੋਂ। ਤੁਸੀਂ ਬੜਾ ਇੱਕ ਜਜ਼ਬਾ ਲੈ ਕੇ ਆਏ ਹੋ ਦੁਬਾਰਾ ਇਸ ਮੈਦਾਨ ਦੇ ਵਿੱਚ, ਕੋਚ ਬਣੇ ਹੋ, ਤੁਹਾਡੇ ਕੰਧਿਆਂ 'ਤੇ ਬੜੀ ਅਹਿਮ ਜ਼ਿੰਮੇਦਾਰੀ ਹੈ। ਕੀ ਦੇਖ ਰਹੇ ਹੋ ਪਾਕਿਸਤਾਨ ਦਾ ਮੁਸਤਕਬਲ? 2028 ਦਾ ਜਿਹੜਾ ਓਲੰਪਿਕਸ ਹੈ ਉਹਦੇ 'ਚ ਤੁਹਾਨੂੰ ਪਾਕਿਸਤਾਨ ਨਜ਼ਰ ਆ ਰਿਹਾ? ਮੇਰਾ ਟਾਰਗੇਟ ਹੀ ਉਹ ਹੈ ਕਿ ਮੈਂ ਓਲੰਪੀਅਨ ਪਾਕਿਸਤਾਨ 'ਚ ਬਣਾਵਾਂ। ਏਸ਼ੀਅਨ ਗੇਮ ਦਾ ਫਾਈਨਲ ਖੇਲਾਂ ਤੇ ਮੈਂ ਆਟੋਮੈਟਿਕਲੀ ਓਲੰਪਿਕ ਲਈ ਕੁਆਲੀਫਾਈ ਕਰ ਜਾਵਾਂਗਾ 2028 ਦਾ। 2 ਸਾਲ ਨੇ, 2 ਸਾਲ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ। ਜੋ ਮੈਂ ਟੈਲੈਂਟ ਪਿਛਲੇ ਦਿਨ ਦੇਖਿਆ, ਕੰਮ ਬਹੁਤ ਕਰਨਾ ਪੈਣਾ ਡੇ ਐਂਡ ਨਾਈਟ। ਜਿਹੜਾ ਉਹ ਕਹਿੰਦੇ ਨਾ ਅੰਧੇਰੀ ਉੜ ਗਈ, ਉਹ ਜਿਹੜਾ ਤੂਫਾਨ ਅੰਧੇਰੀ ਵਾਲਾ ਉੜ ਗਿਆ। ਅੱਛਾ, ਬੜੀ ਉਮੀਦ ਹੈ, ਬੜੀ ਰੋਸ਼ਨੀ ਨਜ਼ਰ ਆ ਰਹੀ ਹੈ। ਮਾਸ਼ਾਅੱਲਾ, ਬੜੀ ਉਮੀਦ ਹੈ ਅੱਲਾਹ ਤਾਲਾ ਦੇ ਅੱਗੇ ਕਿ ਅਗਰ ਕੰਮ ਕੀਤਾ ਜਾ ਰਿਹਾ जिस तरह इंजी अगर चलता रहा तो इंशाल्लाह आप देखोगे कि पाकिस्तान उसी मकाम पर चलना शुरू हुआ है और 2 साल बाद कुछ ना कुछ आपको रिजल्ट जरूर मिलेगा। अच्छा, माशाल्लाह, इंशाल्लाह जी। मंजूरुल हसन साहब, क्रिकेट ਦੇ ਬਜਟ ਵੱਲ ਦੇਖਿਆ ਜਾਵੇ ਤੇ ਬੜਾ ਉਹਨਾਂ ਨੂੰ ਇੱਕ ਹਿਊਜ ਬਜਟ ਮਿਲਦਾ ਹੈ, ਲੇਕਿਨ ਸਾਡਾ ਚੁੱਕੇ ਕੌਮੀ ਖੇਲ ਹਾਕੀ ਹੈ ਤੇ ਹਾਕੀ ਨੂੰ ਤੁਸੀਂ ਸਮਝਦੇ ਹੋ ਕਿ ਘੱਟ ਬਜਟ ਮਿਲਦਾ ਹੈ ਤੇ ਇਹ ਜ਼ਿਆਦਤੀ ਹੈ, ਮਤਲਬ ਇਹਨੂੰ ਬਜਟ ਨੂੰ ਵਧਾਉਣਾ ਚਾਹੀਦਾ ਹੈ? ਕ੍ਰਿਕਟ ਪ੍ਰੋਫੈਸ਼ਨਲ ਗੇਮ ਹੈ। ਕ੍ਰਿਕਟ ਜਿਹੜੇ ਸਾਡੇ ਦੌਰ 'ਚ ਸੀ ਨਾ, ਉਹ ਵੀ ਇਕੁਅਲੀ ਸਨ। ਜਿਸ ਵਕਤ ਕੈਰੀ ਪੈਕਰ ਵਨਡੇ ਇਹ ਆਇਆ ਪਪੂਲਰ ਹੋ ਰਿਹਾ ਤੇ ਉਹਨਾਂ ਨੇ ਖੁਦ ਜਨਰੇਟ ਕੀਤਾ ਆਪਣਾ। ਅੱਛਾ, ਹਾਕੀ ਡਿਕਲਾਈਨ 'ਤੇ ਜਾਣੀ ਸ਼ੁਰੂ ਹੋ ਗਈ, ਸਪਾਂਸਰ ਨੱਸ ਗਏ। ਉਹੀ ਤੁਹਾਨੂੰ ਦੱਸਿਆ ਨਾ, ਜਿਸ ਵਕਤ ਰਾਈਟ ਮੈਨ ਹੁੰਦਾ, ਰਾਈਟ ਜੌਬ ਹੋਏਗਾ ਨਾ ਤਾਂ ਕਰੇਗਾ। ਬਜਟ ਪਿਛਲੇ ਦਿਨਾਂ 'ਚ ਅਗਰ ਰਿਕਾਰਡ ਕੀਤਾ ਜਾਏ ਤੇ ਮੈਂ ਸਮਝਦਾ ਕਿ ਜਿੰਨੀਆਂ ਬਾਕੀ ਫੈਡਰੇਸ਼ਨ ਸੇ ਨੇ ਉਹਨਾਂ ਕੋਲ ਅੱਜ ਵੀ 100 ਟਾਈਮ ਬੈਟਰ ਮਿਲਿਆ ਹਾਕੀ ਨੂੰ। ਅੱਛਾ, ਔਰ ਉਹਦਾ ਨਤੀਜਾ ਕੀ ਹੋਇਆ ਕਿ ਜਿਵੇਂ ਤੁਸੀਂ ਇੱਕ ਸਵਾਲ ਕਰਨਾ ਚਾਹੁੰਦੇ ਹੋ, ਜ਼ਰੂਰ ਤੁਹਾਡੇ ਦਿਲ 'ਚ ਹੋਏਗਾ ਤੇ ਕਰਪਸ਼ਨ, ਕਿਉਂਕਿ ਮੇਰਾ ਉਹ ਸਬਜੈਕਟ ਨਹੀਂ। ਸਹੀ ਹੈ। ਮੈਂ ਜਿਹੜੀ ਗੱਲ ਕਰ ਰਿਹਾ ਆਵਾਮ ਸਮਝਦੀ ਹੈ ਕਿ ਮੈਂ ਕੀ ਕਹਿਣਾ ਚਾਹ ਰਿਹਾ, ਲੇਕਿਨ ਮੈਂ ਕਹਾਂਗਾ ਨਹੀਂ,
ਬਿਲਕੁਲ ਉਹ ਇਸ ਵਾਸਤੇ ਕਿ ਮੇਰਾ ਸਬਜੈਕਟ ਨਹੀਂ, ਮੇਰਾ ਸਬਜੈਕਟ ਹੈ ਕੋਚਿੰਗ। ਉਹਦੇ ਤੇ ਬਜਟ ਮਿਲਦਾ, ਪੈਸਾ ਮਿਲਦਾ, ਪਿਛਲੇ ਦਿਨਾਂ 'ਚ ਪੈਸਾ ਮਿਲਿਆ, ਗਵਰਨਮੈਂਟ ਨੇ ਦਿੱਤਾ, ਉਹਨਾਂ ਦੀ ਫਿਕਰ ਮੇਰੀ ਨਜ਼ਰਾਂ 'ਚ ਗੁਜ਼ਰੀ ਹੈ ਤੇ ਉਹ ਅੱਗੇ ਉਹਨੂੰ Pass on ਜਿਹੜਾ ਹੈ ਨਾ, ਪ੍ਰੋਪਰ ਯੂਟਿਲਾਈਜ਼ ਨਹੀਂ ਕੀਤਾ। ਅੱਛਾ। ਇਹਦਾ ਮਤਲਬ ਹੈ ਕਿ ਉਹ ਨਲਾਇਕੀ ਹੈ ਉਹਨਾਂ ਬੰਦਿਆਂ ਦੀ ਜਿਹੜੇ ਉਸ ਵਕਤ ਉਸ ਸੀਟ ਤੇ ਬੈਠੇ ਸਨ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਤੁਹਾਡਾ ਕਹਿਣਾ ਹੈ ਕਿ ਜੀ ਬਜਟ ਤੇ ਹੈ ਵੇ, ਲੇਕਿਨ ਉਹਨੂੰ ਕੋਈ ਸ਼ੱਕ ਠੀਕ ਤਰੀਕੇ ਨਾਲ ਇਸਤੇਮਾਲ ਕਰੋਗੇ ਤੇ ਹਾਕੀ ਦੇ ਵਿੱਚ ਜ਼ਰੂਰ ਬਿਹਤਰੀ ਆਏਗੀ ਇਨਸ਼ਾਅੱਲਾ। ਮਲਿਕ ਸਾਹਿਬ, ਤੁਸੀਂ ਨਾ ਮੈਨੂੰ ਯਕੀਨ ਹੈ ਨਾ ਆਪਣੇ ਦੰਦਾਂ 'ਚ ਉਂਗਲੀ ਲੈ ਲਓਗੇ ਜੋ ਮੈਂ ਤੁਹਾਨੂੰ ਦੱਸਣ ਲੱਗਾ। ਅਸੀਂ ਪਹਿਲੀ ਏਸ਼ੀਅਨ ਗੇਮ ਜਦੋਂ 74 ਜਿੱਤੇ ਨਾ, ਤੇ ਉਦੋਂ ਦੇ ਪ੍ਰਾਈਮ ਮਿਨਿਸਟਰ ਨੇ ਸਾਨੂੰ ਕਿਹਾ ਕਿ ਗਰੀਬ ਬੱਚੇ ਨੇ, ਇਹਨਾਂ ਨੂੰ 2-2 ਪਲਾਟ ਦੇ ਦਿਓ ਇਸਲਾਮਾਬਾਦ 'ਚ, ਇੱਕ ਵੇਚਣਗੇ ਤੇ ਇੱਕ ਤੇ ਮਕਾਨ ਬਣਾ ਲੈਣਗੇ। ਉਸ ਤੋਂ ਬਾਅਦ ਦੂਸਰੀ ਏਸ਼ੀਅਨ ਗੇਮ 78 ਦੀ ਜਿੱਤ ਕੇ ਆਏ ਤੇ ਉਹਨਾਂ ਨੇ ਕਿਹਾ ਇਹਨਾਂ ਨੂੰ ਇੱਕ ਪਲਾਟ ਦੇ ਦਿਓ। ਵਰਲਡ ਕੱਪ ਜਿੱਤ ਕੇ ਆਏ ਤੇ ਉਹਨਾਂ ਨੇ ਕਿਹਾ ਇਹਨਾਂ ਨੂੰ ਇੱਕ ਪਲਾਟ ਦੇ ਦਿਓ, ਤੇ ਉਹ ਸਾਨੂੰ ਪਲਾਟ ਮਿਲੇ ਸਨ ਕੁਰੰਗੀ ਟਾਊਨ ਸਮੁੰਦਰ ਦੇ ਜੰਗਲ ਦੇ ਵਿੱਚ, ਤੇ ਜਿਹੜੇ ਦਰਿਆ 'ਚ ਹੀ ਸਨ। ਅੱਛਾ। ਜਿਹੜੇ ਮੈਂ 6 ਸਾਲ ਬਾਅਦ 1 ਲੱਖ ਤੇ 1000 ਦਾ ਕਿ 10,000 ਦਾ ਵੇਚਿਆ ਸੀ। ਉਸ ਤੋਂ ਬਾਅਦ ਅਸੀਂ ਜਿਹੜੀ ਚੈਂਪੀਅਨ ਟਰਾਫੀ, ਅਸੀਂ ਏਸ਼ੀਅਨ ਗੇਮ 82 ਦੀ, ਵਰਲਡ ਕੱਪ ਜਿੱਤੇ, ਤੇ ਟੋਟਲ 82 ਦਾ ਇੰਡੀਆ ਦਾ ਵਰਲਡ ਕੱਪ ਐਸ ਲਾਹੌਰ 에ਅਰਪੋਰਟ ਤੋਂ ਲੈ ਕੇ ਤੇ ਵਾਪੜਾ ਟਾਊਨ ਤੱਕ ਪਬਲਿਕ ਹੀ ਪਬਲਿਕ ਸੀ। ਜੀ। ਲੋਕਾਂ ਦੀ ਨਜ਼ਰ ਚੀਜ਼ ਸੀ ਕਿ ਅਸੀਂ ਨਾ ਬੋਰੀਆਂ ਭਾਲੀਆਂ ਨੋਟਾਂ ਨੇ, ਤੇ ਜਦੋਂ ਮੈਂ ਟੋਟਲ ਪੈਸੇ ਕਾਊਂਟ ਕੀਤੇ ਤਾਂ 12,500 ਰੁਪਈਆ ਅੱਛਾ ਟੋਟਲ ਮਿਲਿਆ ਸੀ। ਕੋਈ ਪੈਸਾ ਨਹੀਂ ਮਿਲਿਆ। ਹੁਣ ਮੌਜੂਦਾ ਇਹ ਜਿਹੜੇ ਹੁਣ ਖੇਲ ਗਏ ਨੇ ਸਾਡੇ ਬੱਚੇ, ਵਾਨੀ ਸਾਹਿਬ ਨੇ ਬਗੈਰ ਕਿਸੇ ਨੂੰ ਪੁੱਛਿਆ ਕੀਤੇ ਉਹਨਾਂ ਨੇ ਸਪੈਸ਼ਲ 15 ਲੱਖ ਰੁਪਈਆ ਇਹਨਾਂ ਨੂੰ ਇਨਾਮ ਦਿੱਤਾ ਹੈ। ਅੱਛਾ, ਮਾਸ਼ਾਅੱਲਾ। ਜਿੱਤ ਕੇ ਨਹੀਂ ਆਏ, ਨੰਬਰ 2 ਹੋਏ ਨੇ। ਜੀ। ਤੇ ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਫੈਡਰੇਸ਼ਨ ਹੈ ਇਹ ਚਾਹੁੰਦੀ ਹੈ ਕਿ ਬੱਚਿਆਂ ਨੂੰ ਕੋਈ ਚੀਜ਼ ਮਿਲੇ ਤੇ ਕਰੇ। ਤੇ ਸਾਨੂੰ ਉਹ ਜਿਹੜੇ ਪਲਾਟ ਨਾ ਅੱਜ ਤੱਕ ਮਿਲੇ ਜੇ, ਵਾਅਦੇ ਜ਼ਰੂਰ ਹੋਏ ਨੇ, ਲੇਕਿਨ ਅਸੀਂ ਖੇਲਦੇ ਰਹੇ ਹਾਂ। ਬਿਲਕੁਲ ਸਹੀ। ਇਨਸ਼ਾਅੱਲਾ ਇਹ ਬੱਚੇ ਉਹ ਮਕਾਮ ਪਾਕਿਸਤਾਨ ਨੂੰ ਦੇਣਗੇ ਦੁਬਾਰਾ, ਲੇਕਿਨ ਥੋੜਾ ਟਾਈਮ ਲੱਗੇ। ਬਿਲਕੁਲ ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮਨਜ਼ੂਰ ਹਸਨ ਸਾਹਿਬ। ਅਸੀਂ ਸਾਰਾ ਦਿਨ ਤੁਹਾਡੇ ਨਾਲ ਗੁਜ਼ਾਰਿਆ ਔਰ ਬੜੀਆਂ ਤੁਹਾਡੀਆਂ ਖੂਬਸੂਰਤ ਔਰ ਦਿਲਚਸਪ ਗੱਲਾਂ ਵੀ ਸੁਣੀਆਂ, ਔਰ ਇਸ ਦੁਆ ਦੇ ਨਾਲ ਕਿ ਤੁਸੀਂ ਜਿਹੜਾ ਜਜ਼ਬਾ ਲੈ ਕੇ ਇਸ ਮੈਦਾਨ 'ਚ ਆਏ ਹੋ, ਔਰ ਪਾਕਿਸਤਾਨ ਦੀ ਜਿਹੜੀ ਹਾਕੀ ਟੀਮ ਥੱਲੇ ਚਲੀ ਗਈ ਸੀ ਉਹਨੂੰ ਦੁਬਾਰਾ ਇਨਸ਼ਾਅੱਲਾ ਉੱਤੇ ਲੈ ਕੇ ਆਓਗੇ। ਔਰ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ, ਚੂँकि ਇਸ ਵੇਲੇ ਤੁਹਾਡਾ ਹਾਕੀ ਦਾ ਕੈਂਪ ਵੀ ਚੱਲ ਰਿਹਾ ਹੈ, ਤੁਸੀਂ ਮਸਰੂਫ ਵੀ ਸੋ, ਔਰ ਤੁਸੀਂ ਸਾਨੂੰ ਟਾਈਮ ਦਿੱਤਾ, ਤੇ ਅਸੀਂ ਪ੍ਰਾਹੁਣੇ ਦੀ ਸਾਰੀ ਟੀਮ ਵੱਲੋਂ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ। ਬਹੁਤ ਬਹੁਤ ਸ਼ੁਕਰੀਆ ਜਨਾਬ ਮਲਿਕ ਸਾਹਿਬ। ਮੈਂ ਵੀ ਪ੍ਰਾਹੁਣੇ ਦੀ ਪੂਰੀ ਟੀਮ ਨੂੰ ਆਪਣਾ ਦਿਲ ਦੀ ਅਤਾਗਰਾਹੀਆਂ ਨਾਲ ਸ਼ੁਕਰੀਆ ਅਦਾ ਕਰਨਾ। ਤੁਸੀਂ ਮੈਨੂੰ ਇੰਨਾ ਵਕਤ ਦਿੱਤਾ ਔਰ ਬੜੇ ਖੂਬਸੂਰਤ ਅਲਫਾਜ਼ਾਂ ਨਾਲ ਮੈਨੂੰ ਯਾਦ ਕੀਤਾ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। ਥੈਂਕ ਯੂ।